अस्सलाम वालेकुम। सियाणे कहते हैं भी चंदा दे चढ़ने ते जंजां दे टुकने ये कोई सौखे नहीं होंदे। भी एक वेला हुंदा एक खास उम्र तो बाद ना थानू किसी ने ये नहीं पुछना भी कद किन्ना तेरा रंग किहो जिहा भी सोहना किन्ना ना उस टाइम ते आके बंदे देखदे भी इहदे कोल माल किन्ना का दौलत किन्नी का पैसा किन्ना का तां ही तां सियाणे कहंदे आ भी शीशे दे अगे खलो के अपना नकौड़ ना देखो भी नक ना देखी जाओ आपदी जेब बल्ले भी देखो। रब दी ज़ात एक वेला दिंदी आ जे ਉਹ हर बंदे ਨੂੰ ਲੱਭਦਾ ਉਹਦੇ 'ਚ ਉਹ ਤੁਸੀਂ ਮਿਹਨਤ ਕਰਨੀ ਹੁੰਦੀ ਹੈ ਅਗਲੇ ਵੇਲੇ ਬਹਿ ਕੇ ਖਾਣਾ ਹੁੰਦਾ। ਜੇ ਰੱਬ ਦਵੇ ਸਿਹਤ ਤੰਦਰੁਸਤੀ ਵਾਲਾ ਉਹ ਵੇਲਾ ਦਵੇ ਜਦੋਂ ਨੈਣ ਪ੍ਰੈਣ ਚੱਲਦੇ ਹੋਣ ਹੱਥ ਪੈਰ ਚੱਲਦੇ ਹੋਣ ਤੇ ਉਹ ਮਿਹਨਤ ਦਾ ਵੇਲਾ ਹੁੰਦਾ। ਜਿਹੜਾ ਵੇਲਾ ਸੰਭਾਲ ਗਿਆ ਬਸ ਉਹ ਬਚ ਗਿਆ। ਸਿਆਣਿਆਂ ਤੋਂ ਸੁਣਿਆ ਵੀ ਜਿਹੜਾ ਕੋਈ ਸਮੁੰਦਰ ਮਾਰਦਾ ਹੋਵੇ ਨਾ ਠਾਠਾਂ ਲਹਿਰਾਂ ਦੀਆਂ ਠਾਠਾਂ ਤਾਂ ਉਹ ਸਮੁੰਦਰ ਕੋਈ ਕਾਰੀਗਰ ਮਲਾਹ ਬਣਾਉਂਦਾ। ਮਲਾਹ ਨੂੰ ਕਾਰੀਗਰ ਉਹ ਠਾਠਾਂ ਮਾਰਦਾ ਸਮੁੰਦਰ ਕਰਦਾ ਵੀ ਪੱਧਰੇ ਰਾਹ ਦੇ ਉੱਤੇ ਇੱਕ ਚੰਗੇ ਡਰਾਈਵਰ ਨਹੀਂ ਬਣਦੇ। ਡਰਾਈਵਰ ਚੰਗੇ ਉੱਥੇ ਬਣਦੇ ਆ ਜਿੱਥੇ ਕੋਈ ਉੱਚੀ ਰਾਹ ਆ ਗਈ ਨੀਵੀਂ ਰਾਹ ਆ ਗਈ ਖਤਰੇ ਵਾਲੀਆਂ ਰਾਹਾਂ ਤੋਂ ਵੀ ਇੱਦਾਂ ਔਖੇ ਕੰਮ ਨੂੰ ਹੱਥ ਪਾਇਆ ਬੰਦਾ ਬਣਦਾ। ਔਖੇ ਕੰਮ ਨੂੰ ਜਦੋਂ ਤੁਸੀਂ ਹੱਥ ਪਾਓਗੇ ਤਾਂ ਤੁਹਾਡਾ ਪਿਛਲਾ ਪਹਿਰਾ ਜਿਹੜਾ ਨਾ ਲੋਡੇ ਵਾਲਾ ਜਿਹੜਾ ਜ਼ਿੰਦਗੀ ਦਾ ਲੋਡੇ ਵਾਲਾ ਉਹ ਤੁਹਾਡਾ ਉਹ ਚੰਗਾ ਲੰਘੂਗਾ। ਜਦੋਂ ਇੱਥੇ ਹੁਣ ਸਾਨੂੰ ਕਹਿ ਲਓ ਵੀ ਅੱਜ ਸਾਨੂੰ ਰੱਬ ਨੇ ਮੌਕਾ ਦਿੱਤਾ ਤੇ ਅਸੀਂ ਆਪਦੀ ਹਰ ਬੰਦਾ ਡਿਊਟੀ ਕਰਕੇ ਚਲਾ ਗਿਆ। ਸਾਡੇ ਬਜ਼ੁਰਗ ਸੀ ਉਸ ਟਾਈਮ ਦੇ ਵਿੱਚ ਜੋ ਉਹਨਾਂ ਨੂੰ ਲੱਭਿਆ ਜੋ ਆਜ਼ਾਰ ਸੰਦ ਸੀ ਜੋ ਉਸ ਟਾਈਮ ਦੀ ਸਹੂਲਤ ਸੀ ਉਹਨਾਂ ਨੇ ਲਈ ਤੇ ਉਹ ਆਪਣੀ ਮਿਹਨਤ ਕੀਤੀ ਤੇ ਸਾਨੂੰ ਇੱਕ ਥਾਂ ਤੱਕ ਪਹੁੰਚਾਤਾ। ਹੁਣ ਜਿਹੜੀਆਂ ਸਹੂਲਤਾਂ ਜਾਂ ਜੋ ਜਦੀਦ ਤਰੱਕੀ ਸਾਇੰਸ ਨੇ ਜੋ ਸਾਨੂੰ ਦਿੱਤਾ ਅਸੀਂ ਹੁਣ ਉਹਦੇ 'ਚ ਮਿਹਨਤ ਕਰਾਂਗੇ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਇੱਥੇ ਤੱਕ ਪਹੁੰਚਾ ਦਾਂਗੇ। ਉਹ ਅਗਲਿਆਂ ਨੂੰ ਇੱਥੇ ਪਹੁੰਚਾ ਦੇਣਗੇ। ਇੱਦਾਂ ਇੱਕ ਦੂਜੇ ਨੂੰ ਇਹ ਇੱਦਾਂ ਹੀ ਆ ਵੀ ਜਿੱਦਾਂ ਕਿਸੇ ਨੂੰ ਬੰਦਾ ਧੱਕਾ ਮਾਰ ਦਿੰਦਾ ਵੀ ਮੈਂ ਰੋੜ ਕੇ ਉੱਥੇ ਕਰ ਲਿਆ ਮੈਨੂੰ ਸਾਹ ਚੜ ਗਿਆ ਮੈਂ ਥੱਕ ਗਿਆ ਫਿਰ ਤੂੰ ਰੋੜ ਕੇ ਗਾਂ ਨੂੰ ਲੈ ਗਿਆ। ਇੱਦਾਂ ਮੰਜ਼ਿਲ ਲੱਭਦੀ ਹੈ ਇੱਦਾਂ ਗਾਂ ਬੰਦਾ ਪਹੁੰਚ ਜਾਂਦਾ ਗਾਂ ਤੋਂ ਗਾਂ ਤਰੱਕੀ ਕਰਦਾ। ਮੈਂ ਗੱਲ ਕਰਦਾ ਵੀ ਰੱਬ ਨੇ ਅੱਜ ਸਾਨੂੰ ਮੌਕਾ ਦਿੱਤਾ ਵੀ ਨੈਣ ਪ੍ਰੈਣ ਚੱਲਦੇ ਆ ਲਵੀ ਉਮਰ ਆ ਵੀ ਅਸੀਂ ਸਾਰੇ ਇੱਥੇ ਜਿਹੜੇ ਜ਼ਿਮੀਂਦਾਰਾਂ ਦੇ ਧੀ ਪੁੱਤਰ ਆ ਮੈਂ ਸਾਰਿਆਂ ਨੂੰ ਕਹੂੰਗਾ ਵੀ ਇਹ ਮਿਹਨਤ ਦਾ ਟਾਈਮ ਆ ਵੀ ਅਸੀਂ ਹੁਣ ਆਪਣੀਆਂ ਸਬਜ਼ੀਆਂ ਲਾਉਂਦੇ ਹਾਂ। ਹੁਣ ਮੋਟੀਆਂ ਫਸਲਾਂ ਜੇ ਕੁਛ ਬਚਦਾ ਨਹੀਂ ਅਸੀਂ ਕਿਹਾ ਵੀ ਚਲੋ ਬਹੁਤ ਹੀ ਮਿਹਨਤ ਦਾ ਕੰਮ। ਹੁਣ ਬਾਜੇ ਬੰਦੇ ਸਬਜ਼ੀ ਸਿਰਫ ਤਾਂ ਨਹੀਂ ਲਾਉਂਦੇ ਬਰੀਕੀ ਦਾ ਕੰਮ ਆ ਮਿਹਨਤ ਦਾ ਕੰਮ ਆ ਔਖਾ ਕੰਮ ਆ ਵੀ ਦਿਨ ਰਾਤ ਦਾ ਨਹੀਂ ਪਤਾ ਲੱਗਦਾ। ਇੱਦਾਂ ਜਿੱਦਾਂ ਮੀਨਾਕਾਰੀ ਨਹੀਂ ਕਰੀਦੀ ਇੱਦਾਂ ਕਦੀ ਨਿੱਕਾ ਨਿੱਕਾ ਕੰਮ ਮੁੱਕਦਾ ਹੀ ਨਹੀਂ। ਮੁੱਕਦਾ ਤਾਂ ਜ਼ਿਮੀਂਦਾਰੇ ਦਾ ਕੋਈ ਕੰਮ ਹੀ ਨਹੀਂ। ਉਂਝ ਕਹਿਣ ਨੂੰ ਜ਼ਿਮੀਂਦਾਰ ਵਿਹਲੇ ਹੀ ਹੁੰਦੇ ਕੰਮ ਇੱਥੇ ਨਹੀਂ ਮੁੱਕਦਾ ਭਾਵੇਂ ਕੋਈ ਵੀ ਮੌਸਮ ਹੋਵੇ। ਹੁਣ ਉੱਧਰ ਮੈਂ ਤੁਹਾਨੂੰ ਗੱਲ ਕੀਤੀ ਸੀ ਨਾ ਵੀ ਅਸੀਂ ਤੁਹਾਨੂੰ ਦਿਖਾ ਦਿੱਤਾ ਸੀ ਖੀਰਾ ਗੋਭੀ ਸਾਰਾ ਕੁਝ ਦਿਖਾ ਦਿੱਤਾ ਲੈ ਮੈਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਮਿਰਚਾਂ ਲਾਈਆਂ ਬਤਾਊਂ ਲਾਏ ਆ ਬਤਾਊਆਂ ਦੇ ਵੀ ਅਸੀਂ ਖੇਤ ਲਾਇਆ ਤੇ ਇੱਦਾਂ ਸ਼ਿਮਲਾ ਮਿਰਚ ਲਾਈ ਆ ਹਰੀ ਮਿਰਚ ਲਾਈ ਆ ਉਹ ਅਸੀਂ ਉਸ ਮੁਰੱਬੇ ਤੋਂ ਥੋੜ੍ਹਾ ਜਿਹਾ ਹਟ ਕੇ ਲਾਈ ਆ ਤੇ ਉੱਥੇ ਮੈਂ ਤੁਹਾਨੂੰ ਲੈ ਕੇ ਆ ਵੀ ਤੁਹਾਨੂੰ ਬਤਾਊਆਂ ਦੇ ਤੇ ਸਾਰੀ ਨਾਲੇ ਤਾਂ ਜੇ ਕਿਸੇ ਦੇ ਕੋਈ ਸ਼ਾਇਦ ਗੱਲ ਕੰਮ ਆ ਜਾਵੇ ਵੀ ਜਿਹੜੇ ਬੰਦੇ ਵੱਡੀਆਂ ਫਸਲਾਂ ਤੋਂ ਅੱਕੇ ਆ ਖਬਰੇ ਕੋਈ ਸਾਡੀ ਦੱਸਣ ਦੇ ਨਾਲ ਕਿਸੇ ਦੀ ਫਸਲ ਦੇ ਕੋਈ ਗੱਲ ਕੋਈ ਖਾਨੇ 'ਚ ਬਹਿ ਜਾਵੇ ਤੇ ਉਹ ਆ ਕੇ ਆਪਣੀ ਬਚ ਜਾਵੇ ਵੀ ਇਹ ਸਬਜ਼ੀ ਲਾਉਣ ਲੱਗ ਜਾਏ ਕੋਈ ਖੇਤ ਇੱਦਾਂ ਦੇ। ਇੱਦਾਂ ਮੈਂ ਤਾਂ ਜਦੋਂ ਵੀ ਕੋਈ ਫਸਲ ਦਿਖਾਈ ਹੈ ਮੈਂ ਉਹ ਫਸਲ ਦਿਖਾਈ ਹੈ ਵੀ ਜਿਹੜੀ ਫਸਲ ਮਾਫੀਆ ਦੇ ਹੱਥੀ ਨਾ ਆਵੇ ਕੋਈ ਇੱਦਾਂ ਜਿੱਦਾਂ ਮੈਂ ਤੁਹਾਨੂੰ ਬਾਗ ਦਿਖਾਏ ਸੀ ਹਰੀੜਾਂ ਦਾ ਆਮਲੇ ਦਾ ਕਾਪਾਡਾਕੀਓ ਦਾ ਬੜੇ ਤੁਹਾਨੂੰ ਬਾਗ ਦਿਖਾਏ ਵੀ ਜਿਹੜੇ ਬਾਗ ਆ ਉਹ ਇੱਦਾਂ ਹੀ ਆ ਵੀ ਕਿਸਾਨ ਦੀ ਫਸਲ ਆ ਕਿਸਾਨ ਦੀ ਮਰਜ਼ੀ ਆ ਤੁਸੀਂ ਆਪ ਦੀ ਮਰਜ਼ੀ ਨਾਲ ਉਹ ਵੇਚ ਸਕਦੇ ਅਤੇ ਇੱਦਾਂ ਦੀਆਂ ਫਸਲਾਂ ਲੱਭ ਕੇ ਉਹ ਤੁਹਾਡੇ ਤੱਕ ਪਹੁੰਚਾਈ ਦੀਆਂ। ਅਤੇ ਆ ਮੇਰੇ ਮਗਰਲੇ ਪਾਸੇ ਗਾਜਰਾਂ ਗੜੀਆਂ ਸੀ ਪਰ ਮੈਂ ਦਿਖਾਉਣ ਤੁਹਾਨੂੰ ਆਇਆ ਇੱਧਰ ਬਤਾਊਂ ਅਤੇ ਨਾਲ ਉਹ ਦੂਜੀਆਂ ਫਸਲਾਂ ਉਹ ਮੇਰੇ ਨਾਲ ਦੇ ਉਹ ਬੈਠੇ ਆ ਅਤੇ ਹੁਣ ਤੋਂ ਬਾਅਦ ਤੁਹਾਨੂੰ ਉਹ ਦੱਸਣਗੇ ਸਾਰਾ ਜਿੱਦਾਂ ਤੁਹਾਨੂੰ ਪਤਾ। ਇਹ ਬੈਠੇ ਚੁੱਪ ਤੁਸੀਂ ਚੁੱਪ ਵੀ ਬੈਠੇ ਰਹੇ ਸੀ ਕਿ ਬੋਲਦੇ ਸੀ ਵਿੱਚ? ਮੈਂ ਕਹਿੰਦਾ ਇਹ ਬੋਲਦੇ ਰਹੇ ਆ ਵੇ ਸਪੀਕਰ ਹੋਣਾ ਕੁਛ ਦੁਆ ਨਹੀਂ ਬੰਦ ਸੀ ਯਾਰ ਮਾਰੀ ਜਾਂਦੇ। ਅੱਛਾ ਚਲੋ ਗੱਲ ਪੈਣ ਲਈ ਕਿਹੜੀ ਗੱਲ ਮੈਂ ਆ ਗਿਆ। ਹਾਂਜੀ ਇਹ ਹੁਣ ਜੀ ਤੁਹਾਨੂੰ ਕੁੱਕਰ ਲੜਾ ਕੇ ਦਿਖਾਵਾਂਗੇ ਵੀ ਸ਼ਾਹ ਜ਼ਰੋਇਆ ਤੇ ਰਾਣਾ ਸਾਹਿਬ ਤੇ ਇਹ ਬੜਾ ਬਰਾਬਰ ਦਾ ਮੁਕਾਬਲਾ। ਅੱਛਾ ਜੀ ਹੁਣ ਦੱਸੋ ਵੀ ਕਿਹੜੇ ਖੇਤ 'ਚ ਖੜੇ ਆ ਇੱਕ ਸਾਨੂੰ ਪਹਿਲਾਂ ਦੱਸ ਦਿਓ ਮੋਟਾ ਜਾਂ ਦੱਸ ਦਿਓ ਫਿਰ ਰਾਣਾ ਸਾਹਿਬ ਬਰੀਕੀ ਜਾਣਗੇ ਕਿਹੜੇ ਖੇਤ 'ਚ ਖੜੇ ਆ। ਰਾਣਾ ਸਾਹਿਬ ਇਹ ਬੈਂਗਣ ਦਾ ਖੇਤ ਆ। ਅੱਛਾ ਜੀ ਇਹ ਟਨਲ ਦਾ ਮੌਸਮ ਸ਼ੁਰੂ ਹੋਇਆ ਹੁਣ ਟਨਲ ਲਾਇਆ ਸੀ ਤਕਰੀਬਨ ਇਹਨੂੰ ਲੱਗੇ ਨੂੰ 25 ਦਿਨ ਹੋ ਗਏ ਆ। ਅੱਛਾ ਇਸ ਤੋਂ ਬਾਅਦ ਆਹ ਮਰਹਲਾਵਾਰ ਦਾ ਜਿਹੜਾ ਸਿਲਸਿਲਾ ਚੱਲਦਾ ਰਹੇਗਾ ਤੇ ਇਹਦੀ ਜਿਹੜੀ ਪਿਕਿੰਗ ਆ ਉਹ ਜਨਵਰੀ ਦੇ ਐਂਡ ਤੇ ਫਰਵਰੀ ਦੇ ਸ਼ੁਰੂ 'ਚ ਇਨਸ਼ਾਅੱਲਾ ਹੋ ਜਾਏਗੀ ਸ਼ੁਰੂ। ਅੱਛਾ ਜੀ ਇਹ ਜਿਹੜੀ ਹੈ ਨਾ ਬਹੁਤੇ ਬੰਦਿਆਂ ਨੇ ਗੱਲ ਫਰਮਾਇਸ਼ ਕੀਤੀ ਸੀ ਵੀ ਤੁਸੀਂ ਇੱਕ ਥਾਂ ਖਲੋ ਕੇ ਬੋਲਦੇ ਰਹਿੰਦੇ। ਅੱਛਾ ਵੀ ਜਦੋਂ ਗੱਲ ਕਰੋ ਨਾਲ ਤੁਰਿਆ ਫਿਰਿਆ ਕਰੋ ਵੀ ਇੱਕ ਪਾਸੋਂ ਵੜ ਕੇ ਦੂਏ ਪਾਸੋਂ ਨਿਕਲ ਗਏ ਜਾਂ ਤੁਸੀਂ ਹੋਰ ਨਾਲ ਲੱਗ ਏਦਾਂ ਗੱਲ ਕਰਦੇ ਰਹੋ ਮੇਰੇ ਮਗਰ ਆ ਜਾਓ ਗੱਲ ਸ਼ੁਰੂ ਕਰ ਇਧਰੋਂ ਨਿਕਲ ਜਾਂਦੇ ਕੈਮਰੇ ਵਾਲਾ ਤੁਹਾਨੂੰ ਆਪੇ ਲੈ ਕੈਚ ਕਰ ਲੂਗਾ ਤੁਸੀਂ ਜਿੱਧਰ ਮਰਜ਼ੀ ਜਾਓ ਇੱਧਰ ਨੂੰ ਆ ਜਾਓ ਠੀਕ ਗੱਲ ਕਰਨੀ ਏਦਾਂ ਹੀ ਕਰੀ ਜਾਓ ਰਾਣਾ ਸਾਹਿਬ
ਅੱਛਾ, ਇਹ ਜੀ ਤੁਹਾਡੀ ਹੋ ਗਈ 25 ਦਿਨਾਂ ਦੀ ਫਸਲ। ਹਾਂਜੀ ਉਸ ਤੋਂ ਪਹਿਲੇ ਜਦੋਂ ਪਨੀਰੀ ਲਾਈ ਆ ਤੇ ਉਹਨੂੰ ਕਿੰਨੇ ਦਿਨ ਲੱਗੇ ਆ? ਉਹਨੂੰ ਲੱਗੇ ਆ 30 ਦਿਨ ਲੱਗੇ ਸੀ ਪਨੀਰੀ ਨੂੰ। ਹੈ 30 ਦਿਨ ਲੱਗੇ ਸੀ ਪਨੀਰੀ ਅੱਛਾ, 30 ਦਿਨ ਪਨੀਰੀ ਨੂੰ ਲੱਗੇ ਸੀ। ਹਾਂਜੀ ਯਾਨੀ ਕਿ ਇਹ ਮਹੀਨਾ ਨਵੰਬਰ ਦਾ ਹਾਂਜੀ ਤੇ ਅਕਤੂਬਰ ਦਾ, ਸਤੰਬਰ ਦੇ ਆਖਰ ਜੇ ਚ ਤੁਸੀਂ ਸਤੰਬਰ ਚ ਅਸੀਂ ਦੀ ਪਨੀਰੀ ਲਾਈ ਸੀ ਅੱਛਾ ਤੇ 28 ਅਕਤੂਬਰ ਹਾਂ 28 ਅਕਤੂਬਰ ਨੂੰ ਸੀ ਕਿ ਮੁੰਤਕਿਲ ਕਰਤਾ ਸੀ। ਅੱਛਾ ਇਹ ਬੈਂਗਣ ਦੀਆਂ ਰਾਣਾ ਸਾਹਿਬ ਮੁxtਲਿਫ ਵੈਰਾਈਟੀਆਂ ਜਿਹੜੀ ਆਹ ਵੈਰਾਈਟੀ ਲੱਗੀ ਆ ਨਾ, ਹਾਂ ਇਹ ਸਭ ਤੋਂ ਅਗੇਤੀ ਟਨਲ ਦੀ ਵੈਰਾਈਟੀ ਇਹੀ ਆ। ਹਾਂ, ਇਹ ਕਿਉਂਕਿ ਖੇਤ ਅਸੀਂ ਇਹੀ ਦਿਖਾਣਾ ਵਾ। ਨਹੀਂ ਉਹ ਅਸੀਂ ਲੈ ਲਾਂਗੇ ਵਿੱਚ। ਅੱਛਾ ਠੀਕ ਆ। ਹਾਂ ਅੱਛਾ ਤੁਸੀਂ ਤੁਰੇ ਫਿਰੋ ਜੀ ਜਿੱਦਾਂ ਨੂੰ ਮਰਜੀ ਠੀਕ ਆ। ਵਿੱਚ ਲੈ ਲਾਂਗੇ। ਟਨਲ ਪਿੱਛੇ ਹੈ ਅੰਦਰ। ਅੱਛਾ ਇਹ ਸਭ ਤੋਂ ਅਗੇਤੀ ਰਾਣਾ ਸਾਹਿਬ ਵੈਰਾਈਟੀ ਜਿਹੜੀ ਹੈ ਨਾ ਟਨਲ ਦੀ, ਹੂੰ ਵਾਕਿੰਗ ਟਨਲ ਦੀ, ਉਹ ਬੈਂਗਣ ਦੀ ਜਿਹੜੀ ਇਹ 'ਚ ਲੱਗੀ ਆ। ਅੱਛਾ ਇਸ ਤੋਂ ਬਾਅਦ ਹੁਣ ਕੋਈ 15 ਦਿਨਾਂ ਬਾਅਦ ਲੱਗਣੀ ਹੈ, ਮਹੀਨੇ ਬਾਅਦ ਲੱਗਣੀ ਹੈ, ਉਹ ਲੋਹ ਟਨਲ 'ਚ ਲੱਗਣੀ ਆ। ਉਹਦੀਆਂ ਪਨੀਰੀਆਂ ਲੋਕਾਂ ਨੇ ਹੁਣ ਪਾਈਆਂ, ਉਹ 20 ਤੋਂ 25 ਦਿਨਾਂ ਬਾਅਦ ਮੁੰਤਕਿਲ ਹੋਣਗੀਆਂ। ਕਿਉਂਕਿ ਮੈਂ ਸਵਾਲ ਕਰਨੇ ਆ ਵੀ ਇੱਕ ਐਸਾ ਬੰਦਾ ਜਿੰਨੇ ਕਿ ਪਹਿਲੇ ਨਹੀਂ ਲਾਏ ਉਸ ਹਿਸਾਬ 'ਚ ਇਹ ਬੈਂਗਣ ਦਾ ਬੀਜ ਕਿਤਨੇ ਕੁ ਦਾ ਆਂਦਾ ਵਾ ਜਿਹੜਾ ਏਕੜ ਦਾ ਆਂਦਾ ਵਾ? ਇਹਦਾ ਬੀਜ ਜਿਹੜਾ ਮਹਿੰਗਾ ਨਹੀਂ ਹੁੰਦਾ, ਸਸਤਾ ਹੀ ਹੁੰਦਾ। 2000 ਦਾ ਪੈਕਟ ਹੁੰਦਾ ਇਹਦਾ, ਤਕਰੀਬਨ 5 ਤੋਂ 6 ਪੈਕਟ ਪਰ ਏਕੜ ਲੱਗਦਾ ਦੀ ਅੱਛਾ 10,000 ਰੁਪਏ 10-12,000 ਰੁਪਏ ਦਾ ਬੀਜ ਜਿਹੜਾ ਵਾ ਬੀਜ। ਹਾਂਜੀ ਲੱਗਦਾ ਵਾ। ਹਾਂਜੀ ਅੱਛਾ, ਉਸ ਤੋਂ ਬਾਅਦ ਇਹ ਸੀ ਵੀ ਇਹਦੇ ਚ ਪੌਦੇ ਕਿੰਨੇ ਜਿਹੜੇ ਆ ਨਾ ਕਿੱਲੇ 'ਚ ਜਿਹੜਾ ਵਾ? ਇਹਦਾ ਨਾ ਜਿਹੜਾ ਬੈਂਗਣ ਦਾ ਹੁੰਦਾ, ਇਹਦੇ 'ਚ ਹਰ ਬੰਦਾ ਦੀ ਟੈਕਨੀਕ ਲੈਦਾ ਆ। ਅੱਛਾ ਇਹਦੇ 'ਚ ਕੋਈ ਫਾਸਲਾ ਰੱਖਦਾ 2 ਫੁੱਟ ਦਾ, ਕੋਈ ਰੱਖਦਾ 20 ਇੰਚ ਦਾ। ਵੈਰਾਈਟੀਆਂ ਦੇ ਵੀ ਮੁਨਹਸਰ ਕਰਦਾ। ਉਹਦੇ ਮੁਤਾਬਕ ਇਹ ਜਿਹੜਾ ਬੈਂਗਣ ਜਿਹੜਾ ਤਕਰੀਬਨ 6 ਤੋਂ ਲੈ ਕੇ 8000 ਤੱਕ ਪੌਦਾ ਲੱਗਦਾ। 6 ਤੋਂ ਅਗਰ ਤੁਸੀਂ ਇਹਦਾ ਬੈੱਡ ਬਣਾਓਗੇ ਬੜਾ ਜਿਵੇਂ ਆ ਬਣਿਆ ਹੋਇਆ, ਇਹਦੇ ਮੁਤਾਬਕ ਜਿਹੜਾ ਪੌਦਾ ਲੱਗਾ ਉਹ 8000 ਲੱਗਾ। ਇਹਦਾ 20 ਇੰਚ ਦਾ ਫਾਸਲਾ ਅਸੀਂ ਰੱਖਿਆ। ਅੱਛਾ 20 ਇੰਚ ਦਾ ਤੁਸੀਂ ਰੱਖਿਆ ਵਾ ਲਾਈਨ ਚ ਫਾਸਲਾ, ਹਾਂਜੀ ਤੇ ਰੋ ਟੂ ਰੋ ਜਿਹੜਾ ਵਾ ਬੈੱਡ ਦਾ ਇਹਦੇ ਇਹ ਕਿੰਨਾ ਬੈੱਡ ਕਿੰਨਾ ਚੌੜਾ ਇਹ ਵਾ? ਬੈੱਡ ਇਹਦਾ ਹੈਗਾ 24 ਇੰਚ ਦਾ। ਬੈੱਡ 24 ਤੋਂ 26 ਇੰਚ ਦਾ ਬੈੱਡ ਇਹਦਾ। 24 ਤੋਂ 26 ਇੰਚ ਦਾ ਬੈੱਡ ਆ ਤੇ ਇਹਦੇ ਚ ਤਕਰੀਬਨ ਇੱਕ ਟਨਲ ਚ 4 ਤੇ 2 6 ਲਾਈਨਾਂ ਤਕਰੀਬਨ ਜਿਹੜੀਆਂ ਵਾ ਨਾ ਹਾਂਜੀ ਲੱਗੀਆਂ 6 ਲਾਈਨਾਂ ਲੱਗੀਆਂ ਇਹਦੇ 'ਚ। ਹਾਂ ਤੇ ਅੱਛਾ, ਉਸ ਤੋਂ ਇਲਾਵਾ ਇਹਦਾ ਇਹ ਹੁਣ ਤੱਕ ਇਹਨੂੰ ਖਾਦ ਖੂਦ ਤੁਸੀਂ ਕਿੰਨੀ ਕੁ ਪਾਈ ਆ? ਇਹਨੂੰ ਅਸੀਂ ਜਦੋਂ ਇਹਨੂੰ ਪਹਿਲੀ ਇਹਦੀ ਨਰਸਰੀ ਲਾਈ ਹੈ ਨਾ, ਮੁੰਤਕਿਲ ਕੀਤੀ ਆ, ਉਦੋਂ ਇਹਨੂੰ 1 ਬੈਗ DAP ਦਾ ਲਾਇਆ ਸੀ। ਅੱਛਾ, ਹੁਣ ਅਸੀਂ ਇਹਨੂੰ ਕੱਲ੍ਹ ਜਾਂ ਪਰਸੋਂ ਦੁਬਾਰਾ ਪਾਣੀ ਲਾਣਾ, ਉਸ ਤੋਂ ਬਾਅਦ ਫਿਰ ਦੁਬਾਰਾ ਨਵੀਂ ਜਿਹੜੀ ਖਾਦ ਹੈ ਨਾ ਤੇ ਉਹ ਪੈਣੀ ਨੂੰ। ਸਪਰੇ ਸਪਰੂ ਸ਼ੁਰੂ ਹੋ ਗਈ? ਸਪਰੇ ਸ਼ੁਰੂ ਕਰਤੀਆਂ। ਸਪਰੇ ਸ਼ੁਰੂ ਚ ਇਹਨੂੰ ਫੰਜੀਸਾਈਡ ਦੀ ਕੀਤੀ ਆ, ਅੱਛਾ ਤੇ ਉਸ ਤੋਂ ਬਾਅਦ ਇਹਨੂੰ ਜਿਹੜਾ ਅਸੀਂ ਥ੍ਰਿਪਸ ਤੇ ਜੂਨ ਦੀ ਜਿਹੜੀ ਸਹੀ ਆ, ਵਾਈਟ ਫਲਾਈ ਦੀ ਆ, ਇਨਸੈਕਟ ਦੀਆਂ ਜਿਹੜੀਆਂ ਸਪਰੇਆਂ ਸੀ ਨਾ, ਅੱਛਾ ਉਹ ਸ਼ੁਰੂ ਜਦੋਂ ਛਾਪਰ ਨਹੀਂ ਪਾਇਆ ਸੀ ਉਦੋਂ ਅਸੀਂ ਇਹਨੂੰ ਇਨਸੈਕਟ ਤੋਂ ਬਚਾਇਆ। ਅੱਛਾ ਹੁਣ ਛਾਪਰ ਪੈ ਗਿਆ, ਹੁਣ ਇਹਨੂੰ ਜਿਹੜਾ ਥ੍ਰਿਪਸ ਦਾ ਅਟੈਕ ਹੈ ਜੂਨ ਦਾ, ਉਹ ਜਿਵੇਂ ਛਾਪਰ ਪਾਇਆ ਉਹਦੇ ਨਾਲ ਘਟ ਜਾਏਗਾ। ਕਦੀ ਸਪਰੇ ਹੋ ਗਈ ਇਹ ਕੰਟਰੋਲ ਹੋ ਜਾਏਗਾ। ਉਸ ਤੋਂ ਬਾਅਦ ਇਹਨੂੰ ਸਿਰਫ ਫੰਜੀਸਾਈਡ ਦੀ ਹੁਣ ਜ਼ਰੂਰਤ ਪੈਣੀ ਆ, ਬਾਕੀ ਜ਼ਰੂਰਤ ਨਹੀਂ ਪੈਣੀ। ਅੱਛਾ, ਇੱਕ ਜ਼ਮੀਨ ਦੀ ਤਿਆਰੀ ਦਾ ਵੀ ਦੱਸੋ ਵੀ ਇਹ ਜ਼ਮੀਨ ਦੀ ਤਿਆਰੀ ਜਿਹੜੀ ਕੀਤੀ ਉਹਦੇ ਚ ਕੀ ਕੁਝ ਕੀਤਾ, ਕੀ ਕੁਝ ਕਿੰਨਾ ਟਾਈਮ? ਜਿਹੜੀ ਸਬਜ਼ੀਆਂ ਦੀ ਜ਼ਮੀਨ ਹੁੰਦੀ ਰਾਣਾ ਸਾਹਿਬ, ਸਭ ਤੋਂ ਪਹਿਲਾਂ ਇਹਨੂੰ ਨਾ ਅੱਛੀ ਤਰ੍ਹਾਂ ਤਿਆਰ ਕਰੋ, ਹਲ ਚਲਾਓ, ਉਸ ਤੋਂ ਬਾਅਦ ਇਹਨੂੰ ਲੈਵਲ ਕਰੋ, ਲੇਜ਼ਰ ਜ਼ਰੂਰ ਕਰੋ ਇੱਕ ਦਫਾ ਇਹਨੂੰ, ਤਾਂ ਕਿ ਜਿਹੜਾ ਪਾਣੀ ਹੈ ਨਾ ਹਰ ਪੌਦੇ ਨੂੰ ਬਰਾਬਰ ਲੱਗੇ। ਅੱਛਾ, ਪਾਣੀ ਵਾਧਾ ਘਾਟਾ ਜਿਹਦੀ ਜੜ ਨੂੰ ਪਾਣੀ ਲੱਗ ਗਿਆ ਉਹ ਪੌਦਾ ਸੁੱਕ ਸਕਦਾ ਹੈ ਟਨਲ ਦੇ ਵਿੱਚ। ਮੈਨੂੰ ਨਾ ਅਸਲ 'ਚ ਇਹ ਤਾਂ ਬੜਾ ਆਮ ਜਾਨ ਹੈ, ਜ਼ਮੀਨ ਚੰਗੀ ਤਿਆਰ ਕਰੋ। ਚੰਗੀ ਤਿਆਰ ਕਰਨ 'ਚ ਤੁਸੀਂ ਇਹਨੂੰ ਕਿੰਨੇ ਹਲ ਮਾਰੇ ਆ? ਇਹਨੂੰ ਸਭ ਤੋਂ ਪਹਿਲਾਂ ਅਸੀਂ ਜਦੋਂ ਜ਼ਮੀਨ ਸਾਡੀ ਇੱਥੇ ਮਕਈ ਸੀ ਪਹਿਲਾਂ, ਅਸੀਂ ਇਹਨੂੰ ਰੂਟਾ ਕੀਤਾ। ਰੂਟਾ ਕਰਨ ਤੋਂ ਬਾਅਦ ਇਹਨੂੰ ਹਲ ਚਲਾਇਆ। ਹਲ ਚਲਾਉਣ ਤੋਂ ਬਾਅਦ ਅਸੀਂ ਇਹਦਾ ਲੇਜ਼ਰ ਕੀਤਾ। ਠੀਕ ਹੈ। ਲੇਜ਼ਰ ਕਰਨ ਤੋਂ ਬਾਅਦ ਅਸੀਂ ਇਹਨੂੰ 5 ਜਿਹੜਾ ਹਾਲੀ 5 ਹਲ ਜਿਹੜੇ ਹੁੰਦੇ ਆ ਉਹ ਗਹਿਰੇ ਚਲਾਏ 2 ਦਫਾ। ਅੱਛਾ, ਉਹ ਚਲਾ ਕੇ ਫਿਰ ਅਸੀਂ ਰੂਟਾ ਕੀਤਾ ਇਹਨੂੰ। ਫਿਰ ਰੂਟਾ ਕਰਕੇ ਇੱਕ ਉਲਟ ਸੀ ਲਾਤੀ ਤੇ ਜਿਸ ਪਾਸੇ ਵੱਟਾਂ ਕੱਢਣੀਆਂ ਸੀ ਇੱਕ ਸੀ ਹਾਲਾਂ ਦੀ ਲਾ ਕੇ, ਯਾਨੀ ਕਿ ਦੋਹਰਾ ਰੂਟਾ ਫੇਰਿਆ ਤੇ ਦੋਹਰਾ 5 ਫੇਰਾ ਫੇਰਿਆ ਤੇ ਲੇਜ਼ਰ ਕਰਾਇਆ ਤੇ ਹਲ ਵੀ ਦੋਹਰੇ ਬਣ ਜਾਂਦੇ ਆ। ਹਾਂ, ਹਲ ਬਲਕਿ ਦੋਹਰੇ ਤੋਂ ਜ਼ਿਆਦਾ ਹੀ ਬਣ ਜਾਂਦੇ। ਹਾਂਜੀ। ਅੱਛਾ, ਇਹਦੇ 'ਚ ਇਹ ਹੁਣ ਤੁਹਾਡੀ ਮਹੀਨੇ ਕੁ ਦੀ ਹੋ ਗਈ, ਇਹ ਕਿੰਨੇ ਕੁ ਦਿਨਾਂ ਤੱਕ ਫਲ ਜਿਹੜਾ ਵਾ ਨਾ ਲੈਣਾ ਸ਼ੁਰੂ ਕਰੇਗੀ? ਜਿਹੜੀ ਆਹ ਵੈਰਾਈਟੀ ਹੈ ਜੀ ਟਨਲ ਚ ਅਸੀਂ ਵਾਕਿੰਗ ਟਨਲ ਚਲਾਈ ਆ, ਇਹ ਵੈਰਾਈਟੀ ਇਨਸ਼ਾਅੱਲਾ ਜਨਵਰੀ ਦੇ ਐਂਡ ਚ ਇਹਦੇ ਜਿਹੜਾ ਨਾ ਫਲ ਸ਼ੁਰੂ ਹੋ ਜਾਏਗਾ ਜਨਵਰੀ ਦੇ ਐਂਡ ਦੇ ਵਿੱਚ ਇਨਸ਼ਾਅੱਲਾ। ਤਾਂ ਯਾਨੀ ਕਿ ਕੋਈ 60 ਤੇ 70 ਕੁ ਦਿਨਾਂ ਬਾਅਦ 70 ਦਿਨਾਂ ਬਾਅਦ ਸ਼ੁਰੂ ਹੋ ਜਾਏਗੀ। ਵੈਰਾਈਟੀ ਹੈ ਨਾ ਅਗੇਤੀ ਵੈਰਾਈਟੀ ਹੈ, ਬੈਂਗਣ ਦੇ ਵਿੱਚ ਸਭ ਤੋਂ ਅਗੇਤੀ ਵੈਰਾਈਟੀ ਹੈ। ਯਾਨੀ ਕਿ 100 ਕੁ ਦਿਨ ਤੋਂ ਬਾਅਦ ਯਾਨੀ ਕਿ ਲਾਣ ਤੋਂ ਬਾਅਦ ਨਾ ਇਹ ਸ਼ੁਰੂ ਹੋ ਜਾਂਦਾ ਵਾ। ਤੇ ਇਹਦੀ ਪੈਦਾਵਾਰ ਦਾ ਦੱਸੋ ਕਿਸ ਤਰ੍ਹਾਂ, ਯਾਨੀ ਕਿ ਏਕੜ ਤੋਂ ਕਿੰਨੀ ਕਿ ਯਾਨੀ ਕਿ ਕਿੰਨੇ ਜਦੋਂ ਚੁਣਾਈ ਕਿਸ ਤਰ੍ਹਾਂ ਹੁੰਦੀ ਹੈ ਇਹਦੀ, ਕਿੰਨੇ ਬੈਗ ਨਿਕਲਦੇ ਆ? ਇਹ ਜਿਹੜਾ ਬੈਂਗਣ ਹੈ ਨਾ ਇਹਦੀ ਤਕਰੀਬਨ ਹਰ 3 ਤੋਂ 4 ਦਿਨਾਂ ਬਾਅਦ ਇਹਦੀ ਤੜਾਈ ਹੁੰਦੀ ਹੈ। ਅੱਛਾ, ਤੇ ਐਵਰੇਜ ਇਹਦੀ ਕਾਫੀ ਜ਼ਿਆਦਾ ਆਉਂਦੀ ਹੈ। ਐਵਰੇਜ ਦਾ ਤਾਂ ਰੇਟ ਹੋਵੇ ਥੋੜਾ ਮਾਰਕੀਟ 'ਚ ਥੋੜਾ ਜਿਹਾ ਵੀ, ਤੇ ਤੁਸੀਂ ਚੰਗੇ ਭਲੇ ਪੈਸੇ ਕਮਾ ਸਕਦੇ ਆ ਇਹਦੇ। ਅੱਛਾ, ਹਰ ਤੀਸਰੇ ਦਿਨ ਤੁਸੀਂ ਇਹਦੀ ਤੜਾਈ ਕਰਨੀ ਇਹਦੀ, ਨਾ ਕਰੋਗੇ ਤੇ ਬੈਂਗਣ ਫਿਰ ਬੜਾ ਹੋ ਜਾਏਗਾ। ਹਫਤੇ 'ਚ ਤਕਰੀਬਨ 3 ਤੜਾਈਆਂ ਬਣ ਜਾਂਦੀਆਂ ਇਹਦੀਆਂ। ਤੇ ਇੱਕ ਤੜਾਈ 'ਚ ਕਿੰਨੇ ਕ ਆਮ ਤੌਰ ਤੇ ਜਿਹੜਾ ਵਾ ਨਾ ਅਗਰ ਚੰਗੀ ਫਸਲ ਖੜੀ ਹੋਵੇ?
ਅਗਰ ਚੰਗੀ ਫਸਲ ਖੜੀ ਹੋਵੇ ਤੇ 50 ਤੋਂ 60 ਬੈਗ ਜਿਹੜੇ ਏਕੜ ਦੇ ਉਹ ਨਿਕਲ ਜਾਂਦੇ ਆ। ਅੱਛਾ, ਯਾਨੀ ਕਿ 3 ਤੜਾਈਆਂ 'ਚ ਕੋਈ 150 ਬੈਗ ਜਿਹੜਾ ਵਾ ਨਾ, ਹਾਂ ਨਿਕਲ ਜਾਂਦਾ 150 ਤੋਂ ਪੌਣੇ 200 ਬੈਗ ਜਿਹੜਾ ਨਾ। ਹਾਂਜੀ। ਤੇ ਆਮ ਜਿਹੜੇ ਜਦੋਂ ਜਨਵਰੀ ਜੇ 'ਚ ਆਏਗੀ, ਰੇਟ ਦਾ ਤਾਂ ਕੋਈ ਪਤਾ ਨਹੀਂ ਹੁੰਦਾ, ਲੇਕਿਨ ਵੈਸੇ ਕੀ ਤੁਸੀਂ ਤਵੱਕੋ ਰੱਖਦੇ ਆ ਕਿ ਕਿੰਨਾ ਕੁ ਰੇਟ ਉਹਨਾਂ ਦਿਨਾਂ 'ਚ ਹੁੰਦਾ? ਉਹਨਾਂ ਦਿਨਾਂ 'ਚ ਇਨਸ਼ਾਅੱਲਾ ਉਮੀਦ ਆ ਵੀ 3000 ਤੋਂ 4000 ਤੱਕ ਰੇਟ ਹੋਏਗਾ ਹਾਂਜੀ, ਪਰ ਬੈਗ ਦਾ। ਠੀਕ। ਤੇ ਉਦੋਂ ਫਿਰ ਇਹਨੂੰ ਸਪਰੇਆਂ ਕਿੰਨੀਆਂ ਕਿ ਯਾਨੀ ਕਿ ਜਦੋਂ ਫਲ ਸ਼ੁਰੂ ਹੁੰਦਾ ਵਾ ਉਦੋਂ ਅਸੀਂ ਜਿਹੜਾ ਸਾਡਾ ਮਕਸਦ ਲਾਉਣ ਦਾ ਨਾ, ਇਸ ਟਾਈਮ ਟਨਲ ਦੇ ਵਿੱਚ ਇਸ ਟਾਈਮ ਲੋਕ ਬਹੁਤ ਘੱਟ ਕਾਸ਼ਤ ਕਰਦੇ ਆ। ਸਾਡਾ ਮਕਸਦ ਇਹ ਆ ਕਿ ਜਦੋਂ ਇਹਨੂੰ ਸੁੰਡੀ ਦਾ ਭਰਪੂਰ ਅਟੈਕ ਆਣਾ ਨਾ, ਉਦੋਂ ਅਸੀਂ ਇਹਨੂੰ ਐਂਡ ਕਰ ਦੇਣਾ। ਅੱਛਾ, ਯਾਨੀ ਕਿ ਸਾਡਾ ਤੁਸੀਂ ਵੇਖਿਓ ਨਾ, ਇਹਦਾ ਬੈਂਗਣ ਦਾ ਫਾਸਲਾ ਕਾਫੀ ਜ਼ਿਆਦਾ ਹੁੰਦਾ ਔਰ ਇਹਦੇ ਬੈੱਡ ਵੀ ਬੜੇ ਚੌੜੇ ਹੁੰਦੇ ਆ। ਅਸੀਂ ਬੈੱਡ ਵੀ ਛੋਟਾ ਰੱਖਿਆ, ਫਾਸਲਾ ਵੀ ਘੱਟ ਰੱਖਿਆ। ਸਾਡਾ ਮਕਸਦ ਇਹੀ ਹੈ ਕਿ ਜਦੋਂ ਜੂਨ ਆਣਾ ਨਾ, ਜਦੋਂ ਸੁੰਡੀ ਦੇ ਭਰਪੂਰ ਅਟੈਕ ਆਣਾ, ਜਦੋਂ ਗਰਮੀ ਆਣੀ ਆ, ਅਸੀਂ ਉਹਨੂੰ ਖਤਮ ਕਰ ਦੇਣਾ। ਅਸੀਂ ਪਹਿਲਾਂ ਜਿਹੜੇ ਫਲ ਨਾ ਟਨਲ ਸ਼ੁਰੂ ਦੇ ਅਸੀਂ ਉਹੀ ਲਾਣਾ ਚਾਹੁੰਦੇ ਹਾਂ ਤਾਂ ਕਿ ਜਿਹੜਾ ਰੇਟ ਚ ਫਲ ਮਿਲ ਜਾਏ। ਯਾਨੀ ਕਿ ਤੁਹਾਡਾ ਮਤਲਬ ਆ ਕਿ ਫਰਵਰੀ, ਮਾਰਚ, ਅਪ੍ਰੈਲ ਜਿਹੜੇ 3 ਮਹੀਨੇ ਅਸੀਂ ਇਹਦਾ ਫਲ ਲੈਣਾ। ਉਸ ਤੋਂ ਬਾਅਦ ਅਗਰ ਰੇਟ ਅੱਛਾ ਰਿਹਾ ਤੇ ਇਹਨੂੰ ਵਿੱਚ ਪੌਦੇ ਕਟਾਈ ਕਰ ਦਾਂਗੇ, ਅਗਰ ਨਹੀਂ ਤੇ ਫਿਰ ਇਹ ਕਿਉਂਕਿ ਜਦੋਂ ਗਰਮੀ ਹੁੰਦੀ ਹੈ ਇਹਦੀ ਪੈਦਾਵਾਰ ਵੀ ਘਟਦੀ ਆ ਤੇ ਸੁੰਡੀ ਅਟੈਕ ਦਾ, ਫਿਰ ਸਪਰੇਅ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ। ਠੀਕ ਆ, ਯਾਨੀ ਕਿ ਤੁਸੀਂ ਆਪਣੀ ਮਿੱਟੀ ਜਿਹੜੀ ਹੈ ਨਾ ਪਹਿਲੇ ਲਾਣਾ ਚਾਹੁੰਦੇ ਆ? ਪਹਿਲਾਂ ਅਸੀਂ ਕਹਿੰਦੇ ਵੀ ਉਹ ਜਿਹੜਾ ਨਾ ਅਸੀਂ ਇਹਨੂੰ ਸੁੰਡੀ ਤੋਂ ਪਹਿਲਾਂ ਅਸੀਂ ਕਰੀਏ। ਯਾਨੀ ਕਿ ਉਹਦੇ ਚ ਅਗਰ ਦੇਖਿਆ ਜਾਏ ਤੇ 2 ਤੜਾਈਆਂ ਹਫ਼ਤੇ ਚ 8 24-25 ਤੜਾਈਆਂ ਤੁਹਾਡੀਆਂ ਜਿਹੜੀਆਂ ਵਾ ਨਾ ਇਹ ਹੋ ਜਾਣਗੀਆਂ ਇਨਸ਼ਾਅੱਲਾ। ਅਗਰ 50 ਵਾਲੇ ਹਿਸਾਬ ਵਿੱਚ ਦੇਖਿਆ ਜਾਏ ਤੇ ਫਿਰ ਕੋਈ 1200 ਬੈਗ ਜਿਹੜੇ ਆ ਨਾ ਇਹ ਕਿੱਲੇ ਦੇ ਨਿਕਲ ਸਕਦੇ ਆ। ਤੇ ਅੱਛਾ, ਇਹ ਛਾਪਰ ਜਿਹੜਾ ਵਾ ਇਹ ਕਿਤਨੇ ਕੁ ਦਾ ਪਿਆ ਵਾ ਇਹਦੇ ਤੇ? ਇਹ ਛਾਪਰ ਜਿਹੜਾ ਨਾ, ਇਹ ਟਨਲ ਦਾ ਹਿਸਾਬ ਹੁੰਦਾ, ਇੱਕ ਟਨਲ ਤੇ 10 kg ਪੈਂਦਾ ਇਹ। ਅੱਛਾ, ਇੱਕ ਟਨਲ ਤੇ 10 kg ਪੈਂਦਾ। ਇਹ ਮੁxtਲਿਫ ਕੰਪਨੀਆਂ ਦਾ ਮੁxtਲਿਫ, ਕਿਸੇ ਦਾ 11 ਵੀ ਪੈ ਜਾਂਦਾ, ਕਿਸੇ ਦਾ 12 ਵੀ ਪੈ ਜਾਂਦਾ। ਇਹ ਕੀ ਰੇਟ ਆ ਪਰ kg ਇਹਦਾ? ਪਰ kg ਦਾ 480 ਰੁਪਏ ਕਿਲੋ ਆ ਇਹ। ਅੱਛਾ, ਤਕਰੀਬਨ 1 ਏਕੜ ਚ ਜਿਹੜੇ ਨਾ 15 ਟਨਲ ਹੁੰਦੇ ਆ। ਅੱਛਾ, ਤੇ 150 kg ਜਿਹੜਾ ਨਾ ਇਹ ਏਕੜ ਚ ਛਾਪਰ ਉੱਪਰਲਾ ਪੈਂਦਾ ਇਹ। ਜਿਹੜਾ ਬਲੈਕ ਮਲਚਿੰਗ ਵਾਲਾ ਆ ਉਹ 30 ਕਿਲੋ ਪੈਂਦਾ। 20 ਕਿਲੋ ਦੇ ਚ ਜਿਹੜਾ ਬੈੱਡ ਤੇ ਪਿਆ 4 ਫੁੱਟ ਦਾ, 10 ਕਿਲੋ ਜਿਹੜਾ ਬਾਹਰਲੇ ਪਾਸੇ ਆ 2 ਫੁੱਟ ਦਾ ਛਾਪਰ ਉਹ ਪਿਆ ਹੈ। ਅੱਛਾ, ਤੇ ਜਿਹੜੇ ਸਰਾਖ ਹੋਏ ਹੋਏ ਵਿੱਚ ਇਹ ਸਾਡੇ ਕੋਲ ਕਢਾਈ ਹੁੰਦੀ ਆ, ਅੱਗੇ ਉਹਦਾ ਨਿਸ਼ਾਨ ਲੱਗਾ ਹੁੰਦਾ, ਉਹ ਜਿੰਨੇ ਇੰਚ ਤੇ ਅਸੀਂ ਰੱਖਣਾ ਫਿਰ ਸਰਾਖ ਕਰੀ ਜਾਣੇ ਆ। ਅੱਛਾ, ਉਹ ਗੱਲ ਕਰ ਰਹੇ ਸੀ ਨੰਬਰ ਸਾਹਿਬ, ਕੋਈ ਡ੍ਰਿੰਚਿੰਗ ਵਾਲੀ ਕਿਹੜੀ ਟੈਕਨੋਲੋਜੀ, ਉਹ ਕਿਸ ਤਰ੍ਹਾਂ ਕਰਦੇ? ਉਹ ਜਿਵੇਂ ਹੁਣ ਮੌਸਮ ਆ ਨਾ, ਜਦੋਂ ਅਸੀਂ 2 ਦਫਾ ਡ੍ਰਿੰਚਿੰਗ ਅਸੀਂ ਕਰਦੇ ਆ। ਇੱਕ ਜਦੋਂ ਅਸੀਂ ਸ਼ੁਰੂ ਚ ਇਹਨੂੰ ਮੁੰਤਕਿਲ ਕਰਦੇ ਆ ਨਾ ਨਰਸਰੀ ਨੂੰ, ਨਰਸਰੀ ਮੁੰਤਕਿਲ ਕਰਨ ਦਾ ਤਰੀਕਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਇਹਨੂੰ ਪਾਣੀ ਲਗਾ ਕੇ ਨਾ, ਪਹਿਲਾ ਪਾਣੀ ਲਾ ਕੇ 2 ਦਿਨਾਂ ਤੱਕ ਥੋੜੀ ਜ਼ਮੀਨ ਵੱਤਰ ਆ ਜਾਏਗੀ ਨਾ, ਤੁਸੀਂ ਇਹਦੇ ਚ ਸਰਾਖ ਮਾਰ ਦੇਣੇ ਆ। ਠੀਕ ਹੈ। ਜਿਹੜਾ ਜਿੱਥੇ ਤੁਸੀਂ ਤੁਹਾਡਾ ਸ਼ਾਪਰ ਦਾ ਸਰਾਖ ਆ ਨਾ, ਉੱਥੇ ਤੁਸੀਂ ਸਰਾਖ ਮਾਰ ਕੇ ਨਾ ਤੁਸੀਂ ਉਹਦੇ ਚ ਦਵਾਈ ਪਾਣੀ ਪਹਿਲਾਂ, ਜਿਹੜੀ ਨਾ ਕੋਈ ਫੰਜਾਸਾਈਡ ਲਾ ਲਓ, ਜਿਵੇਂ ਟਾਪਸਨ ਆ, ਇਲੀਏਟ ਆ, ਇਹ ਇਸ ਜਿਹੜੇ ਗਰੁੱਪ ਦੀਆਂ ਫੰਜਾਸਾਈਡ ਆ ਨਾ, ਥਾਇਓਫਿਨ ਮਥਾਇਆ ਜਿਹੜਾ ਜ਼ਹਿਰ ਆ, ਉਹ ਤੁਸੀਂ ਇਹਨੂੰ ਡਰਮ 'ਚ ਪਾ ਕੇ ਤੇ ਇਹਦੇ ਹਰ ਸਰਾਖ ਦੇ ਵਿੱਚ ਜਿਹੜਾ ਤੁਸੀਂ ਇਹਨੂੰ ਨਾ ਨਰਸਰੀ ਸ਼ਿਫਟ ਕਰਨ ਤੋਂ ਪਹਿਲਾਂ ਪਾ ਦੇਣਾ। ਠੀਕ ਆ। ਤੇ ਦਵਾਈ ਪਾ ਕੇ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਟਰੇਆਂ ਤੁਹਾਡੀ ਹੋਣੀ ਆ, ਅਗਰ ਤੁਹਾਡੀ ਪਨੀਰੀ ਟਰੇ ਦੇ ਵਿੱਚ ਆ, ਤੁਸੀਂ ਟੱਪ 'ਚ ਟਾਪਸਨ ਪਾ ਕੇ ਤੇ ਤੁਸੀਂ ਉਹਨੂੰ ਨਾ ਫੀਡ ਟਰੇ ਚੱਕ ਕੇ ਉਹਨੂੰ ਤਣੇ ਨੂੰ ਐਂਡ ਤੱਕ ਪੱਤਿਆਂ ਤੱਕ, ਪੱਤੇ ਨਹੀਂ ਡਿਪ ਕਰਨੇ। ਅਸਲਾਮ ਕੀ ਹਾਲ ਜੀ? ਪੱਤੇ ਨਹੀਂ ਡਿਪ ਕਰਨੇ, ਪੱਤਿਆਂ ਨੂੰ ਬਰਨਿੰਗ ਕਰਦੀ ਆ। ਪੱਤਿਆਂ ਤੋਂ ਥੱਲੇ ਤਣੇ ਤੱਕ ਤੁਸੀਂ ਉਹਨੂੰ ਨਾ ਡਿਪ ਕਰਨਾ ਅੱਛੀ ਤਰ੍ਹਾਂ। ਉਹ ਡਿਪ ਕਰਕੇ ਫਿਰ ਤੁਸੀਂ ਜਿਹੜੀ ਹੈ ਨਾ ਲਿਆ ਕੇ ਮੁੰਤਕਿਲ ਕਰੋਗੇ। ਸ਼ੁਰੂ ਦੇ ਵਿੱਚ ਜਿਹੜੀ ਬਿਮਾਰੀ ਆਉਂਦੀ ਹੈ ਨਾ, ਸਾਡੇ ਇਲਾਕੇ 'ਚ ਵੀ ਬਹੁਤ ਆਈ ਆ, ਫਾਰਮਰਾਂ ਨੂੰ ਜਿਹੜਾ ਅਟੈਕ ਹੁੰਦਾ ਕਿ ਤਣਾ ਦਰਮਿਆਨ 'ਚ ਸੁੱਕ ਜਾਂਦਾ। ਯਾਨੀ ਕਿ ਫੰਗਸ ਦਾ ਅਟੈਕ ਜਿਹੜਾ ਜੜ ਤੋਂ ਹੁੰਦਾ ਵਾ। ਜੋ ਜ਼ਮੀਨ ਤੁਸੀਂ ਪੌਦਾ ਨਰਸਰੀ ਜਾਂਦੀ ਹੈ ਨਾ, ਜ਼ਮੀਨ ਦੇ ਵਿੱਚ ਜਾਂਦੀ, ਨਵੀਂ ਨਰਸਰੀ ਜਾਂਦੀ ਆ, ਉਹ ਫਿਰ ਜਿਹੜੀ ਜ਼ਮੀਨ 'ਚ ਬਿਮਾਰੀਆਂ ਹੁੰਦੀਆਂ ਯਕਦਮ ਉਹ ਅਟੈਕ ਕਰਦੀਆਂ। ਉਹ ਤੋਂ ਬਚਣ ਵਾਸਤੇ ਤੁਸੀਂ ਇਹਨੂੰ ਅਗਰ ਐਪਲੀਕੇਸ਼ਨ ਕਰੋਗੇ ਤੇ ਇਹਦੀ ਬਿਮਾਰੀ ਬਹੁਤ ਜ਼ਿਆਦਾ ਘਟ ਜਾਂਦੀ ਹੈ। ਯਾਨੀ ਕਿ ਇੱਕ ਤਾਂ ਇਹ ਹੈ ਕਿ ਜਿਹੜੀ ਪਨੀਰੀ ਆ ਉਹਨੂੰ ਟਰੇਆਂ ਨੂੰ ਉਹਨੂੰ ਯਾਨੀ ਕਿ ਡਿਪ ਕਰ ਲਓ, ਡਿਪ ਕਰਕੇ ਦਵਾਈ ਦੇ ਵਿੱਚ। ਦੂਸਰਾ ਜਿੰਨੇ ਸੁਰਾਖ ਆ ਉਹਨਾਂ 'ਚ ਡ੍ਰਿੰਚਿੰਗ ਕਰ ਦਿਓ, ਇੱਕ ਉਸ ਤੋਂ ਇੱਕ ਇਸ ਟਾਈਮ ਡ੍ਰਿੰਚਿੰਗ ਕਰਨੀ ਆ, ਇੱਕ ਜਦੋਂ ਤੁਸੀਂ ਛਾਪਰ ਪਾ ਦੇਣਾ, ਜਿਵੇਂ ਸਾਡਾ ਕਿ ਦਸੰਬਰ ਜਨਵਰੀ ਆ ਰਿਹਾ, ਉਹਦੇ ਵਿੱਚ ਤੁਸੀਂ 2 ਡ੍ਰਿੰਚਿੰਗ ਕਰਨੀ ਆ। ਟਾਪਸਨ ਐਮ ਲੈ ਲਓ, ਉਹਦੇ 'ਚ ਕੋਈ NPK ਲੈ ਲਓ, ਸਲਫਰ ਲੈ ਲਓ, ਉਹ ਡਰਮ 'ਚ ਪਾ ਕੇ 200 ਲੀਟਰ 'ਚ ਉਹ ਦਵਾਈ 200 ਗ੍ਰਾਮ ਟਾਪਸਨ ਪਾ ਲੈਣੀ ਆ, ਅੱਧਾ ਕਿਲੋ 'ਚ NPK ਪਾ ਕੇ ਤੁਸੀਂ ਉਹਨੂੰ ਫੀ ਜਿਹੜਾ ਸਰਾਖ ਨਾਲ ਉਹਦੇ 'ਚ ਪੌਦੇ 'ਚ 20 ml ਦੇ ਹਿਸਾਬ ਨਾਲ ਤੁਸੀਂ ਇਹਨੂੰ ਪਾਈ ਜਾਣਾ। 20 ml ਹਰ ਪੌਦੇ 'ਚ, ਤਾਂ ਕਿ ਜਿਹੜੀ ਜੜ ਦੀ ਬਿਮਾਰੀ ਹੈ ਨਾ ਉਸ ਤੋਂ ਬਚਿਆ ਜਾ ਸਕੇ। ਠੀਕ। ਤੇ ਇਹ ਖੁਰਾਕ ਵੀ ਮਿਲ। ਅੱਛਾ, ਕੋਈ ਫੋਲੀਓ ਸਪਰੇ ਵੀ ਕਰਦੇ ਆ? ਫੋਲੀਓ ਸਪਰੇ ਕਰੀਦਾ, ਇਹਦੇ 'ਚ ਅਮਾਈਨੋ ਐਸਿਡ ਸਪਰੇ ਕਰਨਾ ਚਾਹੀਦਾ ਜਦੋਂ ਇਹ ਖਾਸ ਤੌਰ ਤੇ ਮੌਸਮ ਜਦੋਂ ਧੁੱਪ ਨਹੀਂ ਨਿਕਲਦੀ, ਇਹਦੇ ਪੱਤੀਆਂ ਜਿਹੜੇ ਧੁੱਪ ਦਾ ਖੁਰਾਕ ਲੈਂਦਾ ਨਾ, ਕਲੋਰੋਫਿਨ ਦਾ ਅਮਲ ਜਿਹੜਾ ਨਾ ਉਹ ਰੁਕ ਜਾਂਦਾ। ਥੋੜਾ ਇੱਧਰ ਆ ਜਾਓ, ਆ ਗੱਲ ਕਰ ਲਓ।
ਇਹ ਜਿਹੜਾ ਧੁੱਪ ਹੁੰਦੀ ਹੈ ਨਾ ਉਹਨਾਂ ਪੱਤਿਆਂ ਜਿਹੜਾ ਕਲੋਰੋਫਿਲ ਅਮਲ ਹੁੰਦਾ ਨਾ ਖੁਰਾਕ ਲੈਣ ਦਾ ਅਮਲ ਉਹ ਰੁਕ ਜਾਂਦਾ। ਫਿਰ ਜਿਹੜੀ ਇਮਾਨੋ ਐਸਿਡ ਦਵਾਈ ਹੈ ਨਾ ਇੱਕ ਉਹ ਤਿਆਰ ਖੁਰਾਕ ਹੁੰਦੀ ਆ। ਉਹ ਤੁਸੀਂ ਜਦੋਂ ਵੀ ਮੌਸਮ ਦੀ ਸ਼ਿੱਦਤ ਹੋਵੇ ਨਾ ਤੁਸੀਂ ਉਹਨੂੰ ਸਪਰੇਅ ਕਰ ਦੇਣਾ। ਉਹ ਜਿੰਨੇ ਵੀ ਮੌਸਮ ਦੀ ਸ਼ਿੱਦਤ ਤੋਂ ਬਚਾਏਗਾ ਔਰ ਜਿਹੜੀ ਉਹਦੀ ਪੌਦੇ ਦੀ ਖੁਰਾਕ ਆ ਉਹਨੂੰ ਖੁਰਾਕ ਦੇਗਾ, ਉਹਦੀ ਗਰੋਥ ਨਹੀਂ ਰੁਕੇਗੀ। ਅੱਛਾ, ਪਿਛਲੇ ਸਾਲ ਜਿਸ ਤਰ੍ਹਾਂ ਕੋਈ 40 ਦਿਨ ਸੂਰਜ ਨਹੀਂ ਨਿਕਲਿਆ, ਅਗਰ ਖੁਦਾ ਨਾ ਖਾਸਤਾ ਇਸ ਤਰ੍ਹਾਂ ਦੀ ਸੂਰਤ ਹਾਲ ਐਤਕੀ ਰਹਿੰਦੀ ਆ ਤੇ ਉਹਦੇ ਚ ਕੀ ਯਾਨੀ ਕਿ ਇਹਦੇ ਨੁਕਸਾਨ ਹੋਣੇ ਦੇ ਖਦਸ਼ਾਵਾਤ ਕੀ ਯਾਨੀ ਕਿ ਉਹਦਾ ਤਦਾਰਕ ਹੈ ਆ? ਉਹਦੇ ਸਭ ਤੋਂ ਪਹਿਲਾਂ ਇਹਨੂੰ ਫੰਜੀਸਾਈਡ ਦੇ ਸਪਰੇਅ ਜ਼ਿਆਦਾ ਹੋਣਗੇ। ਅੱਛਾ, ਉਹ ਜ਼ਹਿਨੀ ਤੌਰ ਤੇ ਬੰਦਾ ਤਿਆਰ ਹੋਵੇ ਜਾਂ ਲਿਆ ਕੇ ਰੱਖੀ ਹੋਵੇ ਦਵਾਈ ਫੰਜੀਸਾਈਡ ਸਪਰੇਅ ਕਰੇ। ਇੱਕ ਜਿਹੜਾ ਤੁਸੀਂ ਅੱਗੇ ਮਾਨੂ ਐਸਿਡ ਕਰਦੇ ਨਾ 15 ਦਿਨਾਂ ਬਾਅਦ ਜਾਂ 10 ਦਿਨਾਂ ਬਾਅਦ, ਉਹ ਤੁਸੀਂ ਹਰ 5 ਦਿਨਾਂ ਬਾਅਦ ਰਿਪੀਟ ਕਰੋ ਇਹਨੂੰ। ਅੱਛਾ, ਇੱਕ ਐਂਟੀ ਸਟ੍ਰੈਸ ਖਾਦ ਹੁੰਦੀ ਆ। ਅੱਛਾ, ਠੀਕ। ਉਹ ਉਹਨੂੰ ਇਸਤੇਮਾਲ ਕਰੋ ਤਾਂ ਕਿ ਇਹਨੂੰ ਮੌਸਮੀ ਸਟ੍ਰੈਸ ਤੋਂ ਬਚਾਵੇ। ਅੱਛਾ, ਇੱਕ ਜਦੋਂ ਜਿਹੜੀ ਸੁੰਡੀ ਵਾਲੀ ਸਪਰੇਅ ਆ ਉਹ ਕੇਸ ਮਰਹਲੇ ਤੇ ਫੁੱਲ ਆਉਣ ਤੇ ਸ਼ੁਰੂ ਕਰਨੀ ਚਾਹੀਦੀ ਆ ਕਿ ਜਦੋਂ ਫਲ ਹੋ ਜੇ ਉਦੋਂ ਤੋਂ ਸ਼ੁਰੂ ਕਰਨੀ ਚਾਹੀਦੀ ਆ? ਜਿਹੜੀ ਆ ਨਾ ਬੈਂਗਣ ਤੇ ਜਿਹੜੀ ਸਬਜ਼ ਮਿਰਚ ਆ ਇਹਨਾਂ ਦੀ ਜਿਹੜੀ ਸੁੰਡੀ ਆਂਦੀ ਆ ਉਹ ਤਾਂ ਆਂਦੀ ਜਦੋਂ ਫਲ ਲੱਗਦਾ। ਅੱਛਾ, ਫਲ ਤੇ ਹੀ ਆਂਦੀ ਆ। ਹੁਣ ਐ ਸੱਚ ਟਨਲ ਦੇ ਵਿੱਚ ਇਹਨੂੰ ਸੁੰਡੀ ਦਾ ਕੋਈ ਮਸਲਾ ਨਹੀਂ ਹੈਗਾ। ਇਹਨੂੰ ਇਸ ਟਾਈਮ ਦਾ ਇਸ਼ੂ ਆਣਾ ਨਾ ਫੰਗਸ ਦਾ ਹੀ ਆਣਾ, ਨਮੀ ਹੋਣੀ ਆ, ਹਵਾ ਨਹੀਂ ਲੱਗਣੀ, ਇਹਦੇ ਵਿੱਚ ਮਸਲੇ ਬਣਨੇ। ਅੱਛਾ, ਇਹ ਜਨਵਰੀ ਦੇ ਐਂਡ ਤੇ ਇਹ ਤੁਸੀਂ ਤਵੱਕੋ ਰੱਖ ਰਹੇ ਆ ਕਿ ਇਹ ਫਲ ਲੈਣਾ ਸ਼ੁਰੂ ਹੋ ਜਾਏਗਾ? ਹਾਂਜੀ। ਤੇ ਛਾਪਰ ਤੁਸੀਂ ਕਦੋਂ ਕ ਲਾਓਗੇ ਇਹਦਾ ਜਿਹੜਾ ਵਾ? ਛਾਪਰ ਅਸੀਂ ਤਾਂ ਲਾਵਾਂਗੇ 15 ਫਰਵਰੀ ਨੂੰ, ਮੌਸਮ ਦੇਖ ਕੇ। ਉਹ 5 ਫਰਵਰੀ ਹੋ ਸਕਦਾ, 15 ਵੀ ਤੇ 20 ਵੀ ਹੋ ਸਕਦਾ। 20 ਵੀ ਹੋ ਸਕਦਾ। ਠੀਕ ਆ। ਤੇ ਤੁਸੀਂ ਅੱਜ ਵੇਖੋ, ਤੁਸੀਂ ਟਨਲ ਦਾ ਮੂੰਹ ਦਿਖਾ ਦਿਓ। ਹਾਂ, ਕੈਮਰਾਮੈਨ ਦਿਖਾਓ। ਕੋਸ਼ਿਸ਼ ਕਰੋ ਟਨਲ ਦੇ ਮੂੰਹ ਬਣਾ ਦਿਓ ਇਸ ਤਰ੍ਹਾਂ। ਅੱਛਾ, ਦੋਵੇਂ ਪਾਸੋਂ ਅੱਧਾ ਸਾਈਡ ਖੋਲ ਦਿਓ, ਅੱਧੀ ਸਾਈਡ ਜਿਹੜੀ ਦੂਸਰੀ ਸਾਈਡ ਆ ਉਹਦੇ ਉਲਟ ਕਰ ਦਿਓ। ਅੱਛਾ, ਠੀਕ ਹੈ। ਤਾਂ ਕਿ ਹਵਾ ਦਾ ਜਿਹੜਾ ਗੁਜ਼ਰ ਹੈ ਨਾ ਉਹ ਹੁੰਦਾ ਰਹੇ, ਪ੍ਰੋਪਰ ਹੁੰਦਾ ਰਹੇ, ਕ੍ਰਾਸ ਹੁੰਦੀ ਰਹੇ। ਠੀਕ ਹੈ। ਜਦੋਂ ਬਹੁਤੀ ਸਰਦੀ ਆਣੀ ਹੈ ਨਾ ਤੁਹਾਡੀ 15 ਦਸੰਬਰ 20 ਦਸੰਬਰ ਤੋਂ ਬਾਅਦ ਤੁਸੀਂ ਉਹਨੂੰ ਫਿਰ ਫੌਰੀ ਤੌਰ ਤੇ ਬੰਦ, ਦੋਵੇਂ ਪਾਸੋਂ ਬੰਦ ਰੱਖਣੇ। ਫਿਰ ਯਾਨੀ ਕਿ ਉਹ ਜਿਹੜੇ 30 40 ਦਿਨ ਬਹੁਤੀ ਸਰਦੀ ਦੇ ਆ ਉਹ ਤੁਸੀਂ ਬੰਦ ਰੱਖਣੇ ਆ। ਉਹਨੂੰ ਮੁਕੰਮਲ ਤੌਰ ਤੇ ਬੰਦ ਰੱਖਣਾ ਵਾ। ਹਾਂ, ਜਦੋਂ ਧੁੱਪ ਨਿਕਲਣੀ ਆ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਪਾਸੋਂ ਅੱਧਾ ਖੋਲ ਤਾਂ ਕਿ ਹਵਸ ਜਿਹੜਾ ਹਿਊਮਿਡਿਟੀ ਜਿਹੜੀ ਆ ਉਹ ਘਟੇ। ਹਾਂਜੀ। ਤੇ ਇਸ ਤੋਂ ਇਲਾਵਾ ਇਹਨੂੰ ਕੋਈ ਸਫੈਦ ਮੱਖੀ ਵਗੈਰਾ ਦਾ ਵੀ ਹੁੰਦਾ ਵਾ? ਸਫੇਦ ਮੱਖੀ ਦਾ ਇਹਨੂੰ ਆਂਦਾ ਅਟੈਕ। ਹਾਂ, ਉਹ ਜਾ ਕੇ ਹੁਣ ਆਏਗਾ, ਹੁਣ ਤਾਂ ਅਪ੍ਰੈਲ ਚ ਆਏਗਾ ਜਾਂ ਸ਼ੁਰੂ ਜਦੋਂ ਅਸੀਂ ਮਹੀਨਾ ਪਹਿਲਾਂ ਲਗਾਈ ਉਸ ਟਾਈਮ ਹੈ ਸੀ ਅਟੈਕ। ਅੱਛਾ, ਅੱਜ ਕੱਲ ਮੌਸਮ 'ਚ ਘੱਟ ਯਾਨੀ ਕਿ ਹੁਣ ਇਸ ਫਸਲ ਨੂੰ ਘੱਟ ਖਦਸ਼ਾ ਵਾ ਜਿਹੜੀ ਇਹ ਤਕਰੀਬਨ ਅਪ੍ਰੈਲ ਤੱਕ ਸਫੈਦ ਮੱਖੀ ਦਾ ਨਹੀਂ ਹੈ। ਅੱਛਾ, ਇਹ ਤੁਹਾਡੀ ਤਾਂ ਕੋਸ਼ਿਸ਼ ਇਹ ਆ ਕਿ ਇਹ ਅਪ੍ਰੈਲ ਤੱਕ ਫਾਰਗ ਹੋ ਜਾਏ। ਅਗਰ ਕਿਸੇ ਦੀ ਫਸਲ ਮਈ ਜੂਨ 'ਚ ਖੜੀ ਆ ਤੇ ਉਦੋਂ ਸ਼ਦੀਦ ਗਰਮੀ 'ਚ ਇਹਦਾ ਨਾ ਪ੍ਰੋਡਕਸ਼ਨ ਬਹੁਤ ਘਟਦੀ ਆ, ਉਹ ਪ੍ਰੋਡਕਸ਼ਨ ਕਿਸ ਤਰ੍ਹਾਂ ਬਹਾਲ ਰੱਖੀ ਜਾ ਸਕਦੀ ਆ? ਵੀ ਉਦੋਂ ਦੇਖਿਆ ਨਾ ਥੈਲਿਆਂ ਤੋਂ ਛਾਪਰਾਂ ਤੇ ਗੱਲ ਆ ਜਾਂਦੀ ਆ। ਉਦੋਂ ਜਿਹੜਾ ਨਾ ਐਂਟੀ ਸਟ੍ਰੈਸ ਖਾਦਾਂ ਹੀ ਤੁਸੀਂ ਇਸਤੇਮਾਲ ਕਰੋ, ਉਹੀ ਇਹਦਾ ਹੱਲ ਹੈ ਕਿ ਉਹਨੂੰ ਪੌਦੇ ਨੂੰ ਜਿਹੜਾ ਸਟ੍ਰੈਸ ਤੋਂ ਬਚਾਉਂਦਾ ਹੈ। ਜਾਂ ਮਾਨੂ ਐਸਿਡ ਸਪਰੇਅ ਕਰੋ, ਉਹ ਬਚਾਉਂਦਾ ਹੈ। ਜਾਂ ਐਂਟੀ ਸਟ੍ਰੈਸ ਖਾਦਾਂ ਜਿਹੜੀਆਂ ਆਈਆਂ ਅੱਜ ਕੱਲ ਉਹ ਤੁਸੀਂ ਪਾ ਸਕਦੇ ਆ। ਤੇ ਇਹ ਸੋਟੀਆਂ ਕਿੰਨੀਆਂ ਕਿ ਇੱਕ ਕਿੱਲੇ 'ਚ ਜਿਹੜਾ ਵਾ ਨਾ? ਇਹ ਜਿਹੜੀ ਆ ਸੋਟੀ ਆ ਇਹ 600 ਲੱਗਦੀ ਪਰ ਏਕੜ ਦੇ ਵਿੱਚ। ਅੱਛਾ, ਹਰ ਸੋਟੀ 10 ਫੁੱਟ ਦੇ ਫਾਸਲੇ ਤੇ ਲੱਗੀ ਹੋਈ ਆ। 600 ਸੋਟੀ ਲੱਗਦੀ ਆ ਤੇ 150 ਕੇਜੀ ਛਾਪਰ ਲੱਗਦਾ। ਤੇ ਇਹ ਸੋਟੀ ਦੀ ਕਿੰਨੀ ਕੀ ਕੀਮਤ ਆ ਨਵੀਂ ਦੀ? ਇਹ ਇਸ ਟਾਈਮ 60 ਰੁਪਏ ਦੀ ਮਾਰਕੀਟ 'ਚ ਕੀਮਤ ਹੈ। ਠੀਕ ਹੈ। ਤੇ ਇਹ ਜੀ ਸ਼ਾਹ ਸਾਹਿਬ ਨਾਲ ਮੇਰੀ ਗੱਲਬਾਤ ਸੀ। ਬਾਕੀ ਹੁਣ ਅੰਜਮ ਮੈਂ ਤਾਂ ਤੁਹਾਨੂੰ ਇਹ ਪੁੱਛਣਾ ਸੀ ਵੀ ਆਪਾਂ ਸ਼ੁਰੂ ਤੋਂ ਹੋਏ ਸੀ ਬਤਾਉਂ ਤੋਂ ਤੁਸੀਂ ਫਿਰ ਵਿੱਚ ਮਿਰਚਾਂ ਦਾ ਵੀ ਦੱਸਤਾ? ਨਹੀਂ, ਮਿਰਚਾਂ ਕਿੱਥੋਂ ਆ ਗਈਆਂ ਯਾਰ? ਹਲੇ ਤਾਂ ਸ਼ੁਰੂ ਨਹੀਂ ਕੀਤੀ ਗੱਲ। ਫੇਰ ਹਜੇ ਬਤਾਉਂਗਾ ਤਾਂ ਦੱਸ। ਬਤਾਉਂ ਚੱਲ ਰਿਹਾ। ਬਤਾਉਂ ਚੱਲੇ ਆ। ਬੱਲੇ ਕਿੰਨੇ ਮਿੰਟ ਤੇ ਚਲੇ ਗਏ? ਤੁਸੀਂ ਦੱਸੋ ਨਾ। ਨਹੀਂ, ਉਹ ਬੈਂਗਣਾ ਦੱਸਤਾ, ਹੁਣ ਬਾਅਦ ਚੋਂ ਟਨਲ ਦਾ ਦੱਸਦੇ ਰਹੇ ਅਸੀਂ। ਟਨਲ ਦਾ ਦੱਸ, ਬਿਮਾਰੀਆਂ ਦੱਸਦੇ ਰਹੇ ਆ। ਫਿਰ ਵੱਖਰਾ ਬਣਾਈਏ? ਨਹੀਂ ਵਿੱਚ ਹੀ ਐਡ ਕਰ ਦੇ। ਹੁਣ ਆ ਦੇਖੋ ਵੀ ਉਹ ਦੋ ਬੈਂਗਣ ਸੀ ਤੇ ਆ ਕੀ ਲੱਗਿਆ। ਬਟ ਟਨਲ ਦਾ ਦੱਸਤਾ ਸਾਰਾ ਸਾਰਾ, ਹੁਣ ਸਿਰਫ ਵਹੀ ਦੱਸਣਾ ਹੈ ਮੋਟਾ ਮੋਟਾ। ਉਹ ਫਿਰ ਦੱਸਣ ਵਾਸਤਾ ਮਿਰਚਾਂ ਦਾ ਪੁੱਛ ਲਿਓ ਵੀ ਇਹਨੂੰ ਸੁੰਡੀ ਪੈਂਦੀ। ਚੌਧਰੀ ਸਾਹਿਬ ਜਲਦੀ ਤਾਂ ਨਹੀਂ? ਠੀਕ ਹੈ। ਅੱਛਾ ਜੀ, ਇਹ ਅਸੀਂ ਗੱਲਬਾਤ ਕਰ ਰਹੇ ਸੀ ਬੈਂਗਣ ਦੀ ਫਸਲ ਤੇ ਸ਼ਾਹ ਸਾਹਿਬ ਨੇ ਨਾ ਇੱਥੇ ਮਿਰਚਾਂ ਵੀ ਲਾਈਆਂ ਹੋਈਆਂ ਵਾ। ਤੇ ਹੁਣ ਅਸੀਂ ਆ ਗਏ ਆ ਇੱਕ ਖੇਤ ਕੋਲ ਜਿੱਥੇ ਕਿ ਨਾ ਮਿਰਚ ਲੱਗੀ ਹੋਈ ਆ ਤੇ ਇਹਨਾਂ ਤੋਂ ਮਿਰਚਾਂ ਦੀ ਵੀ ਕੁਝ ਚੀਜ਼ਾਂ ਜੀ ਗੱਲਾਂ ਜਿਹੜੀਆਂ ਵਾ ਨਾ ਪੁੱਛ ਲੈਣੇ ਆ ਕਿ ਮਿਰਚਾਂ ਦਾ ਜਿਹੜਾ ਵਾ ਇਹ ਮਿਰਚਾਂ ਲਾਈਆਂ ਨੂੰ ਕਿੰਨੇ ਦਿਨ ਹੋਏ ਜੀ ਸ਼ਾਹ ਸਾਹਿਬ? ਰਾਣਾ ਸਾਹਿਬ ਇਹ ਇਕੱਠੇ ਮੁੰਤਕਿਲ ਹੋਈ ਆ, ਬੈਂਗਣ ਵੀ ਹੋਈ ਆ, ਸ਼ਿਮਲਾ ਮਿਰਚ ਵੀ ਇਕੱਠੀ ਹੋਈ ਆ। ਜਿਹੜੀ ਸਬਜ਼ ਮਿਰਚ ਆ ਇਹਨਾਂ ਤੋਂ 2 ਦਿਨ 3 ਦਿਨ ਬਾਅਦ। ਅੱਛਾ, ਇਹ ਹੈ ਸ਼ਿਮਲਾ ਮਿਰਚ? ਹਾਂਜੀ, ਸ਼ਿਮਲਾ ਮਿਰਚ। ਤੇ ਇਹਦਾ ਪੌਦੇ ਤੋਂ ਪੌਦਾ ਕਿੰਨਾ ਫਾਸਲਾ ਵਾ? ਇਹਦਾ ਜਿਹੜਾ ਪੌਦੇ ਤੋਂ ਪੌਦਾ ਨਾ 14 ਇੰਚ ਦਾ ਅਸੀਂ ਰੱਖਿਆ ਫਾਸਲਾ, 14-15 ਇੰਚ ਦਾ ਫਾਸਲਾ ਰੱਖੀ ਤੇ ਇਹਦੀ ਤਾਦਾਦ ਜ਼ਿਆਦਾ ਹੁੰਦੀ ਪੌਦੇ ਦੀ। ਅੱਛਾ, ਇਹਦਾ ਫਲਾਓ ਘੱਟ ਹੁੰਦਾ। ਅੱਛਾ, ਇਹਦੇ ਚ ਕਿੰਨੇ ਪੌਦੇ ਤਕਰੀਬਨ ਜਿਹੜਾ ਵਾ ਨਾ ਅੰਦਾਜ਼ਨ ਲੱਗਦੇ? ਇਹਦੇ ਚ 13 ਤੋਂ 14 ਹਜ਼ਾਰ ਪੌਦਾ ਰਾਣਾ ਸਾਹਿਬ ਲੱਗ ਜਾਂਦਾ ਜਿਹੜਾ ਸ਼ਿਮਲਾ ਦਾ।
13 ਤੋਂ 14000। ਹਾਂਜੀ ਅੱਛਾ, ਮੈਂ ਇੱਕ ਚੀਜ਼ ਤੇ ਹੈ ਕਿ ਆ ਜਿਹੜਾ ਤੁਸੀਂ ਲਾਈਨਾਂ ਤੇ ਲਾਇਆ ਵਾ ਪਰਲੇ ਪਾਸੇ, ਹਾਂਜੀ ਇਹ ਜਦੋਂ ਇਹਨੂੰ ਛਾਪਰ ਟਕਰਾਏਗਾ ਉਦੋਂ ਇਹ ਕਿਉਂਕਿ ਉਹਨਾਂ ਦਿਨਾਂ 'ਚ ਜਿਹੜਾ ਇਹਨੇ ਛਾਪਰ ਨਾਲ ਕੁਝ ਨਮੀ ਜੀ ਹੁੰਦੀ ਆ, ਉਦੋਂ ਕੋਈ ਇਹਨੂੰ ਨੁਕਸਾਨ ਤਾਂ ਨਹੀਂ ਹੋਏਗਾ ਨਹੀਂ ਪੌਦਿਆਂ ਨੂੰ? ਨੁਕਸਾਨ ਨਹੀਂ ਹੁੰਦਾ ਹੁਣ ਜਦ ਜਨਵਰੀ ਤੱਕ ਨੁਕਸਾਨ, ਜਦੋਂ ਫਰਵਰੀ ਆਉਂਦੀ ਹੈ ਨਾ, ਹਾਂ ਜੋ ਧੁੱਪ ਲੱਗਦੀ ਆ ਉਦੋਂ ਥੋੜਾ ਪੱਤਿਆਂ ਨੂੰ ਸਟ੍ਰੈਸ ਆਉਂਦਾ, ਅੱਛਾ। ਅਦਰਵਾਈਜ਼ ਇਹਨੂੰ ਕੋਈ ਨਹੀਂ ਐਡਾ ਖਾਸ ਹੁੰਦਾ, ਲੇਕਿਨ ਪੌਦੇ ਥੋੜਾ ਫਾਸਲਾ ਹੀ ਹਲੇ ਤੇ ਇਹਦਾ ਵੀ ਦੱਸੋ ਵੀ ਇਹਦੀ ਪਨੀਰੀ ਕਿੰਨੇ ਕੁ ਦਿਨ ਜਿਹੜਾ ਵਾ ਨਾ ਲੈਂਦੀ ਆ? ਇਹਦੀ ਪਨੀਰੀ ਨਰਸਰੀ ਕੋਈ ਵੀ ਆ ਹਾਂ। ਉਹ 30 ਤੋਂ 35 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੀ ਆ। ਤੁਸੀਂ ਭਾਵੇਂ 40 ਦਿਨਾਂ ਬਾਅਦ ਮੁੰਤਕਿਲ ਕਰ ਲਓ, ਅੱਛਾ। ਭਾਵੇਂ ਤੁਸੀਂ ਇਹਨੂੰ 35 ਦਿਨਾਂ ਬਾਅਦ ਮੁੰਤਕਿਲ ਤੇ ਕਰ ਲਓ। ਇਹਦੀ ਖਾਦ ਵਗੈਰਾ ਕਿੰਨੀ ਕਿ ਤੁਸੀਂ ਪਾ ਚੁੱਕੇ ਇਹਦੀ ਅਸੀਂ 2 DAP ਪਰ ਏਕੜ ਪਾਤੀ ਹੈ, ਉਹਦੀ ਇੱਕ ਪਾਈ ਸੀ? ਉਹਦੀ ਇੱਕ ਪਾਈ ਸੀ। ਹਾਂ। ਤੇ ਅਸੀਂ ਆ ਹੁਣ 1-2 ਦਿਨ ਪਾਣੀ ਫਿਰ ਲਾਣਾ ਇਹਨੂੰ, ਤੇ ਉਸ ਤੋਂ ਬਾਅਦ ਫਿਰ ਅਗਲੀ ਐਪਲੀਕੇਸ਼ਨ ਦਵਾਂਗੇ। ਅੱਛਾ, ਹੁਣ ਇਹਨੂੰ ਕਿੰਨੇ ਦਿਨਾਂ ਬਾਅਦ ਤੁਸੀਂ ਪਾਣੀ ਲਾਣਾ ਵਾ? ਇਹ ਜਦੋਂ ਦੀ ਲਗਾਈ ਹੈ ਪਹਿਲਾ ਪਾਣੀ ਲੱਗਾ ਹੋਇਆ ਇਹਨੂੰ। ਅੱਛਾ, ਇੱਕ ਪਾਣੀ ਲੱਗਾ ਹੈ, ਉਸ ਤੋਂ ਬਾਅਦ ਹੁਣ ਕੋਈ 20-25 ਦਿਨਾਂ 'ਚ ਪਾਣੀ ਹਾਂ ਨਹੀਂ ਹੈ? ਨਹੀਂ, ਹੁਣ ਪਾਣੀ ਲਾਵਾਂਗੇ ਇਹਨੂੰ। ਅੱਛਾ, ਇਹ ਤਾਂ ਗੋਡੀ ਹੋ ਗਈ ਇਸ ਦੀ ਹਾਂਜੀ ਹੈ। ਗੋਡੀ ਹੋ ਤੇ ਗਈ। ਆ ਹੁਣ ਚਦਰਾਈ ਜਿਹੜੀ ਆ ਤੁਸੀਂ ਦੱਸ ਰਹੇ ਸੀ ਕਿ ਸਫਾਈ ਕਰਾਵਾਂਗੇ ਇਹਦੀ, ਅੱਜ ਮੁਰਖ ਦੀ ਜੰਮੀ ਹੋਈ ਹੈ, ਹਾਂ। ਇਸ ਤੋਂ ਬਾਅਦ ਅਸੀਂ ਇਹਨੂੰ ਪਾਣੀ ਲਗਾ ਦਾਂਗੇ। ਅੱਛਾ, ਤੇ ਇਹ ਮਿਰਚ ਕਦੋਂ ਤੱਕ ਤੁਹਾਡੀ ਸ਼ੁਰੂ ਹੋਏਗੀ? ਇਹ ਵੀ ਇਨਸ਼ਾਅੱਲਾ ਤਾਲਾ ਜਿਹੜਾ ਨਾ ਫਰਵਰੀ ਦਾ ਪਹਿਲਾ ਹਫਤਾ ਜਾਂ ਜਨਵਰੀ ਦਾ ਐਂਡ, ਹੂੰ। ਇਹ ਇਨਸ਼ਾਅੱਲਾ ਉਦੋਂ ਸ਼ੁਰੂ ਹੋ ਜਾਂਦੀ ਹੈ ਸ਼ਿਮਲਾ ਮਿਰਚ ਜਿਹੜੀ। ਅੱਛਾ ਫਰਵਰੀ। ਅੱਛਾ, ਦੂਸਰਾ ਇਹ ਦੱਸੋ ਕਿ ਮਿਰਚ ਦੀ ਜਿਹੜੀ ਤੁਸੀਂ ਤਾਂ ਬੜੇ ਸਾਲਾਂ ਤੋਂ ਮਿਰਚ ਲਾ ਰਹੇ ਆ, ਮਿਰਚ ਦਾ ਕਿਤਨੇ ਕ ਬੈਗ ਜਿਹੜਾ ਨਾ ਪਰ ਏਕੜ ਜਿਹੜਾ ਵਾ ਨਾ ਔਸਤ ਤੁਹਾਡੀ ਰਹੀ ਆ? ਜਿਹੜੀ ਸ਼ਿਮਲਾ ਮਿਰਚ ਹੈ ਨਾ, ਇਹਦਾ ਤਕਰੀਬਨ ਹਰ ਅਸੀਂ 8 ਦਿਨਾਂ ਤੋਂ ਬਾਅਦ ਤੜਾਈ ਕਰਦੇ ਆਂ ਦੀ। ਇਹਦੀ ਚਨਾਈ ਜਿਹੜੀ ਹੈ 7 ਤੋਂ 8 ਦਿਨਾਂ ਬਾਅਦ ਹੁੰਦੀ ਹੈ। ਅੱਛਾ। ਇਹ ਜਿਹੜੀ ਵੈਰਾਈਟੀਆਂ ਨਾ ਇਹ 100 ਬੈਗ ਤੋਂ ਲੈ ਕੇ 200 ਬੈਗ ਤੱਕ ਚੱਲ ਜਾਂਦੀ ਹੈ ਇੱਕ ਤੜਾਈ 'ਚ? ਇੱਕ ਤੜਾਈ ਦੇ ਵਿੱਚ। ਸ਼ੁਰੂ ਚ ਜਿਹੜੀ ਪਹਿਲੀਆਂ ਚਨਾਈਆਂ ਹੁੰਦੀਆਂ 40, ਅਗਲੀ ਚਨਾਈ 100, ਫਿਰ 150, ਫਿਰ 200 ਤੱਕ ਵੀ ਅਸੀਂ ਜਿਹੜਾ ਨਾ ਪਰ ਜਿਹੜਾ ਨਾ ਏਕੜ ਇੱਕ ਚਨਾਈ 'ਚ ਲੈਤੀ 100 ਤੋਂ 200 ਤੱਕ ਜਿਹੜਾ ਵਾ ਨਾ ਜਾਂਦੀ। ਅੱਛਾ, 1 ਫਰਵਰੀ ਤੋਂ ਇਹ ਸ਼ੁਰੂ ਹੋਣੀ ਆ, ਤੇ ਇਹ ਕਿੰਨੇ ਮਹੀਨੇ ਜਿਹੜਾ ਵਾ ਨਾ ਰਹਿੰਦੀ ਆ? ਇਹ ਫਰਵਰੀ ਚ ਸ਼ੁਰੂ ਹੋਣੀ ਆ, ਇਹ ਜ਼ਿਆਦਾ ਵੀ ਚੱਲ ਜਾਵੇ ਨਾ ਇਹ ਜੂਨ ਤੱਕ ਜਾਂਦੀ ਹੈ। ਅੱਛਾ, ਜੂਨ ਤੋਂ ਅੱਗੇ ਨਹੀਂ ਲੇਕਿਨ ਫਰਵਰੀ ਮਾਰਚ ਅਪ੍ਰੈਲ ਜਿਹੜਾ 3 ਮਹੀਨੇ 3 ਮਹੀਨੇ ਆ ਜੀ। 3 ਮਹੀਨੇ ਚ, ਲੇਕਿਨ 3 ਮਹੀਨਿਆਂ ਚ ਵੀ ਕੋਈ 12 ਚੁਣਾਈਆਂ ਜਿਹੜੀਆਂ ਵਾ ਨਾ ਹੋ ਜਾਂਦੀਆਂ ਵਾ, ਤੇ 12 ਚੁਣਾਈਆਂ ਉਸ ਹਿਸਾਬ ਚ ਯਾਨੀ ਕਿ ਇਹ 2000 ਬੈਗ ਦੇ ਨੇੜੇ ਲਗਭਗ ਲੱਗ ਜਾਂਦਾ। ਤੇ ਇਹਦਾ ਪਿਛਲੇ ਸਾਲ ਤਾਂ ਰਾਣਾ ਸਾਹਿਬ ਬਹੁਤ ਅੱਛਾ ਰੇਟ ਸੀ, ਇਸ ਸਾਲ ਹੁਣ ਦੇਖੋ ਇਹਦੀ ਕਾਸਟ ਵੀ ਜ਼ਿਆਦਾ ਆ। ਪਿਛਲੇ ਸਾਲ ਕੀ ਰੇਟ ਇਹਦਾ ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਰੇਟ 7000 ਵੀ ਰੇਟ ਰਿਹਾ ਇਹਦਾ, ਫਿਰ 5 ਵੀ ਰਿਹਾ, ਫਿਰ 4 ਵੀ ਰਿਹਾ, ਫਿਰ 3 ਵੀ ਰਿਹਾ। ਮਤਲਬ ਪੀਕ ਤੇ ਰੇਟ ਸੀ ਪਿਛਲੇ ਸਾਲ ਇਹਦਾ। ਤੇ ਜਦੋਂ ਸਭ ਤੋਂ ਘੱਟ ਰੇਟ ਤਕਰੀਬਨ ਜਿਹੜਾ ਥੋੜੇ ਤੋਂ ਥੋੜਾ ਕਿੰਨਾ? ਉਹ 700 ਤੱਕ ਰਿਹਾ। 700 ਰਿਹਾ, ਯਾਨੀ ਕਿ 700 ਤੋਂ ਨੀਚੇ ਕੋਈ ਨਹੀਂ। ਪਿਛਲੇ ਸਾਲ ਹੀ ਨੀਚੇ ਆਇਆ, ਇਸ ਸਾਲ ਦਾ ਪਤਾ ਨਹੀਂ। ਇਸ ਸਾਲ ਦਾ ਪਤਾ ਨਹੀਂ। ਹਾਂਜੀ। ਤੇ ਇਹ ਸੀ ਤੁਹਾਡੀ ਨਾ ਯਾਨੀ ਕਿ ਸ਼ਿਮਲਾ ਦੀ। ਅੱਛਾ, ਇਹਦੀ ਬਿਮਾਰੀਆਂ ਦਾ ਵੀ ਕੁਝ ਲੱਗਿਆ ਇੱਥੋਂ ਦੱਸ ਦਿਓ। ਇਹਦੇ ਵੀ ਜਿਹੜਾ ਅਸੀਂ ਤੁਹਾਨੂੰ ਅੱਗੇ ਦੱਸਿਆ ਆਲਰੇਡੀ ਕਿ ਤੁਸੀਂ ਮੁੰਤਕਿਲ ਕਰਨਾ ਉਸੇ ਤਰੀਕੇ ਨਾਲ ਕਰਨਾ, ਡ੍ਰਿੰਚਿੰਗ ਕਰਕੇ ਇਹਨੂੰ ਡਿਪ ਕਰਕੇ ਤੁਸੀਂ ਮੁੰਤਕਿਲ ਕਰ ਦੇਣਾ। ਅੱਛਾ। ਉਸ ਤੋਂ ਬਾਅਦ ਤੁਸੀਂ ਇਹਦੀ ਜੜ੍ਹਾਂ 'ਚ ਮਿੱਟੀ ਲਵਾਣੀ ਆ। ਅਸੀਂ ਸਵੇਰ ਜਾਂ ਪਰਸੋਂ ਲਵਾ ਦੇਣੀ ਮਿੱਟੀ, ਸੁੱਕੀ ਮਿੱਟੀ ਲੈ ਕੇ ਇਹਨਾਂ ਦੀ ਜੜ ਦੇ ਵਿੱਚ ਲਵਾ ਦੇਣੀ ਆ। ਠੀਕ ਹੈ। ਇਹ ਅਸੀਂ ਅਗਲੇ ਦਸੰਬਰ 'ਚ ਇਹਦੀ ਡ੍ਰਿੰਚਿੰਗ ਕਰਾਂਗੇ ਇੱਕ। ਜਦੋਂ ਅਸੀਂ ਪਾਣੀ ਲਾਣਾ ਅਸੀਂ ਇਹਨੂੰ ਸਲਫਰ ਫਲੱਡ ਕਰਦੇ ਆ। ਅੱਛਾ। ਫੰਜਾਸਾਈਡ ਹੁੰਦਾ 2 ਕਿਲੋ ਪਰ ਏਕੜ ਇਹਨੂੰ ਕਰੀਦਾ ਸੀ ਫਲੱਡ ਸਲਫਰ। ਤੇ ਫਿਰ ਇੱਕ ਦਫਾ ਸਲਫਰ ਕਰ ਦੇਣਾ, ਇੱਕ ਦਫਾ ਕੋਈ ਨਾ ਕੋਈ ਫੰਜਾਸਾਈਡ ਕਰ ਦੇਣੀ, ਜਿਵੇਂ ਇਲੀਅਟ ਆ, ਟਾਪਸਨ ਆ, ਜਾਂ ਦੀ FMC ਦੀ ਇੱਕ ਕਾਪਰ ਆਕਸੀਕਲੋਰਾਈਡ ਆ, ਉਹ ਸਾਈਡ ਦਾ ਨਾਮ ਤੇ ਆਂਦੀ ਹੈ। ਠੀਕ ਹੈ। ਇਹਨੂੰ ਅਸੀਂ ਇਹਨਾਂ 'ਚ ਕੋਈ ਨਾ ਕੋਈ ਫਲੱਡ ਜਿਹੜਾ ਨਾ ਇੱਕ ਪਾਣੀ ਛੱਡ ਕੇ ਇੱਕ 'ਚ ਫਲੱਡ ਕਰੀ ਜਾਵਾਂਗੇ ਤਾਂ ਕਿ ਜੜ ਦੀ ਜਿਹੜੀ ਬਿਮਾਰੀ ਹੈ ਨਾ ਉਸ ਤੋਂ ਬਚਿਆ ਜਾ ਸਕੇ। ਜਾਂ ਫਿਰ ਤੁਸੀਂ ਇੱਕ ਸਸਤਾ ਫਾਰਮੂਲਾ ਵੀ ਕਰ ਸਕਦੇ ਆ। ਤੁਸੀਂ ਜਾਣਾ ਜਨਵਰੀ ਫਰਵਰੀ 'ਚ ਇਹਨੂੰ ਨਾ 2 ਕਿਲੋ ਨੀਲਾ ਥੋਥਾ ਪਰ ਏਕੜ ਤੁਸੀਂ ਇੱਕ ਐਪਲੀਕੇਸ਼ਨ ਜ਼ਰੂਰ ਦਿਓ ਉਹਦੀ। ਅੱਛਾ, ਮੈਂ ਇਹਨੂੰ ਥੋੜਾ ਜਿਹਾ ਨਾ ਨੀਲੇ ਥੋਥੇ ਦੇ ਇਸਤੇਮਾਲ ਤੇ ਹੈ ਤਰੱਦਦ ਵੀ ਨੀਲੇ ਥੋਥੇ ਦੇ ਅਸਰਾਤ ਕਿਤੇ ਫਸਲ 'ਚ ਉੱਪਰ ਤੱਕ ਤਾਂ ਨਹੀਂ ਆਉਂਦੇ ਹੈ? ਨਹੀਂ, ਇਹਦੇ ਬਾਰੇ ਰਾਣਾ ਸਾਹਿਬ ਮੇਰੀ ਰਿਸਰਚ ਨਹੀਂ ਹੈਗੀ। ਕਿਉਂਕਿ ਨੀਲਾ ਥੋਥਾ ਜਿਸ ਤਰ੍ਹਾਂ ਉਹ ਕਮਾਦ ਦੀ ਐਂਡਰੀਨ ਹੁੰਦੀ ਸੀ ਨਾ, ਉਹ ਗੰਨੇ ਦੇ ਰਸ ਤੱਕ ਜਾਂਦੀ ਸੀ, ਤੇ ਨੀਲੇ ਥੋਥੇ ਦਾ ਇਹ ਜਿਹੜਾ ਵਾ ਨਾ ਕੁਝ ਮੇਰਾ ਖਿਆਲ ਹੈ ਕਿ ਮਸ਼ਵਰਾ ਕਰਨ ਵਾਲੀ ਗੱਲ ਹੈ। ਇਹ ਪਤਾ ਕਰਨ ਵਾਲੀ ਅਗਰ ਹੋਇਆ ਤੇ ਫਿਰ ਬੰਦਾ ਉਹਦੀ ਜਗ੍ਹਾ ਤੇ ਫੰਜੀਸਾਈਡ ਇਸਤੇਮਾਲ ਕਰ ਲਵੇ, ਫੰਜੀਸਾਈਡ ਇਸਤੇਮਾਲ ਕਰੇ। ਤੇ ਇਹ ਯਾਨੀ ਕਿ ਤੁਹਾਡੀ ਹੈ ਜੀ ਸ਼ਿਮਲਾ ਮਿਰਚ ਦੀ। ਤੇ ਇਹਦੀ ਅੱਛਾ, ਇਹਨੂੰ ਸੁੰਡੀ ਸੰਡੀ ਦਾ ਤਾਂ ਕੋਈ ਅਟੈਕ ਨਹੀਂ ਹੁੰਦਾ? ਸੁੰਡੀ ਦਾ ਅਟੈਕ ਕੋਈ ਨਹੀਂ। ਇਹਨੂੰ ਪੂਰੇ ਸੀਜ਼ਨ ਦੇ ਵਿੱਚ 1 ਜਾਂ 2 ਸਪਰੇਅ ਅਸੀਂ ਕਰਦੇ ਸੁੰਡੀ ਦੀ। ਇਹਨੂੰ ਵੈਸੇ ਮੇਜਰ ਬਿਮਾਰੀ ਕਿਹੜੀ ਆਂਦੀ ਹੈ? ਮੇਜਰ ਬਿਮਾਰੀ ਜਿਹੜੀ ਆਂਦੀ ਹੈ ਇਹਨੂੰ ਫੰਗਸ ਦੀ ਆਂਦੀ, ਜੜ ਦੀ ਬਿਮਾਰੀ ਆਂਦੀ ਸ਼ਿਮਲਾ ਦੀ। ਇਹ ਪੌਦਾ ਜੜ ਤੋਂ ਸੁੱਕਦਾ। ਜਦੋਂ ਇਹਨੂੰ ਪਾਣੀ ਦੀ ਜ਼ਿਆਦਤੀ ਹੋਣੀ ਹੈ ਨਾ, ਜਦੋਂ ਪਾਣੀ ਦੇ ਤਣੇ ਨੂੰ ਲੱਗਣਾ ਨਾ ਜਾ ਕੇ ਪੌਦਾ ਉੱਥੇ ਸੁੱਕ ਜਾਣਾ। ਇਹਨੂੰ ਕੋਸ਼ਿਸ਼ ਕਰੋ ਸਿਰਫ ਰੇਤ ਜਾਵੇ ਪਾਣੀ ਦੀ, ਇਹਨੂੰ ਪਾਣੀ ਤੋਂ ਬਚਾਣਾ, ਨਮੀ ਤੋਂ ਬਚਾਣਾ। ਠੀਕ ਹੈ। ਔਰ ਸਭ ਤੋਂ ਸੈਂਸਿਟਿਵ ਪੌਦਾ ਮਿਰਚ ਦੇ ਵਿੱਚ ਸ਼ਿਮਲਾ ਮਿਰਚ ਦਾ। ਅੱਛਾ, ਇਹ ਦੂਸਰੀ ਮਿਰਚ ਤੋਂ ਜ਼ਿਆਦਾ ਸੈਂਸਿਟਿਵ ਆ। ਇਹਨੂੰ ਜ਼ਿਆਦਾ ਬਿਮਾਰੀ ਆਂਦੀ ਹੈ, ਇਹਨੂੰ ਜ਼ਿਆਦਾ ਅਟੈਕ ਆਂਦਾ। ਇੱਕ ਸਭ ਤੋਂ ਜਿਹੜੀ ਬਿਮਾਰੀ ਮੇਜਰ ਆ ਉਹ ਨੀਮਾਟੋਡ ਦੀ ਬਿਮਾਰੀ ਹੁੰਦੀ ਹੈ। ਹਾਂ, ਜਿਹੜੀ ਉਹ ਜੜ ਨੂੰ ਹੀ ਲੱਗਦੀ, ਜੜ ਨੂੰ ਲੱਗਦੀ ਹੈ ਔਰ ਪੂਰਾ ਖੇਤ ਦਿਨਾਂ 'ਚ ਦੇਖਦੇ ਥੋੜਾ ਖਤਮ ਹੋ ਜਾਂਦਾ। ਠੀਕ ਹੈ ਜੀ। ਇਹ ਗੱਲ ਹੋ ਰਹੀ ਸੀ ਸ਼ਾਹ ਸਰੋਇਆ ਨਾ ਸ਼ਿਮਲਾ ਮਿਰਚ ਤੇ ਦੂਸਰੀ ਮਿਰਚ ਦਾ ਖੇਤ ਆ, ਅਸੀਂ ਹੁਣ ਉੱਥੇ ਦੂਸਰੀ ਮਿਰਚ ਦੇ ਖੇਤ ਤੇ ਜਾਂਦੇ ਆ ਤੇ ਉਹਦੀ ਵੀ ਬੁਨਿਆਦੀ ਸਬਜ਼ ਮਿਰਚ ਦੀ, ਸਬਜ਼ ਮਿਰਚ ਦੀ, ਕਿਉਂਕਿ ਉਹਦੇ ਜ਼ਿਆਦਾ ਸਪੈਸ਼ਲਿਸਟ ਹੈ
ਬਹੁਤ ਅਰਸੇ ਤੋਂ ਲਗਾ ਰਹੇ ਆ। ਤੇ ਉਹ ਇਹ ਕਿਤਨਾ ਰਕਬਾ ਜੀ ਸ਼ਿਮਲਾ ਮਿਰਚ ਦਾ ਤੁਹਾਡਾ? ਇਹ 2 ਏਕੜ ਹੈ ਜੀ। 2 ਏਕੜ ਆ। ਤੇ ਦੂਸਰੀ ਮਿਰਚ ਦਾ ਕਿਤਨਾ ਹੈ? ਉਹ 4 ਏਕੜ ਹੈ ਜੀ। 4 ਏਕੜ। ਉਹ ਕਿਹੜੇ ਪਾਸੇ ਆ? ਉਹ ਅੱਗੇ ਉਹ ਆ? ਪਰਲੇ ਪਾਸੇ ਵਿੱਚੋਂ ਨੂੰ ਗੁਜ਼ਰ ਜਾਂਦੇ ਆ ਜੀ। ਅੱਛਾ ਅੱਛਾ ਸ਼ਾਹ ਸਰਾ ਸਾਹਿਬ, ਹੁਣ ਅਸੀਂ ਆ ਗਏ ਆ ਮਿਰਚ, ਤੁਹਾਡੀ ਫੇਵਰਿਟ ਫਸਲ ਜਿਹੜੀ ਆ, ਤੁਸੀਂ ਬੜੇ ਅਰਸੇ ਤੋਂ ਲਗਾ ਰਹੇ ਆ। ਅੱਛਾ, ਇਹ ਹਰੀ ਮਿਰਚ ਕਿਤਨੀ ਲਗਾਈ ਆ ਤੁਸੀਂ ਇੱਥੇ ਐਤਕੀ? ਇਹ ਰਾਣਾ ਸਾਹਿਬ ਹਰੀ ਮਿਰਚ 4 ਏਕੜ ਲਗਾਈ ਅਸੀਂ। ਅੱਛਾ 4 ਏਕੜ ਜਿਹੜੀ ਹੈ ਨਾ ਲਗਾਈ ਆ। ਹਾਂਜੀ। ਤੇ ਇਹ ਹੁਣ ਕਿਉਂਕਿ ਬਾਕੀ ਜ਼ਮੀਨ ਦੀ ਤਿਆਰੀ ਵੀ ਉਹੀ ਆ, ਇਹਦੇ ਚ ਟਨਲ ਵਗੈਰਾ ਦਾ ਵੀ ਉਹੀ ਹੈ। ਸਿਰਫ ਅਸੀਂ ਨੇ ਇਹਦੇ ਚ ਕੁਝ ਚੰਦ ਗੱਲਾਂ ਤੁਹਾਡੇ ਕੋਲੋਂ ਪੁੱਛਣੀਆਂ ਵਾ ਕਿ ਇਹਦਾ ਪੌਦੇ ਤੋਂ ਪੌਦੇ ਦਾ ਫਾਸਲਾ ਕਿਤਨਾ ਵਾ? ਰਾਣਾ ਸਾਹਿਬ ਜਿਹੜਾ ਇਹ ਸਬਜ਼ ਮਿਰਚ ਨਾ, ਇਹਦਾ ਹੁੰਦਾ 18 ਇੰਚ ਦਾ ਫਾਸਲਾ। ਅੱਛਾ। ਸ਼ਿਮਲਾ ਮਿਰਚ ਦਾ 14 ਤੋਂ 15 ਇੰਚ ਹੁੰਦਾ। 14 ਤੋਂ 15। ਇਹਨੇ ਜ਼ਿਆਦਾ ਦੇਰ ਤੱਕ ਰਹਿਣਾ ਹੁੰਦਾ। ਹੂੰ ਹੂੰ। ਇਹ ਜੁਲਾਈ ਅਗਸਤ ਤੱਕ ਵੀ ਚੱਲ ਜਾਂਦੀ ਹੈ। ਠੀਕ ਹੈ। ਪੌਦੇ ਦਾ ਫਲਾਅ ਜ਼ਿਆਦਾ ਹੋ ਜਾਂਦਾ। ਠੀਕ ਉਹਦੀ ਮੁੱਦਤ ਘੱਟ ਹੁੰਦੀ ਆ ਸ਼ਿਮਲਾ ਮਿਰਚ ਦੀ। ਅੱਛਾ, ਇਹਦੇ ਚ ਬਾਕੀ ਪਟੜਾ ਉਹੀ ਆ ਤਕਰੀਬਨ? ਪਟੜਾ ਸੇਮ ਉਹੀ ਆ, ਰੇਜਰ ਇੱਕ ਹੀ ਸੀ। ਅੱਛਾ ਬਾਕੀ ਠੀਕ ਹੈ। ਹਰ ਸ਼ੈ ਉਹੀ ਆ, ਸਿਰਫ ਇਹਦਾ 18 ਇੰਚ ਦਾ ਫਾਸਲਾ ਆ। ਇਹ ਚ ਪੌਦਿਆਂ ਦੀ ਤਾਦਾਦ ਘਟ ਜਾਂਦੀ ਹੈ। 10000 ਪੌਦਾ ਜਿਹੜਾ ਪਰ ਜਿਹੜਾ ਏਕੜ ਆ 10000 ਪੌਦਾ ਯਾਨੀ ਕਿ ਹਾਂਜੀ। ਇੱਕ ਖੇਤ ਜਿਹੜਾ ਲੱਗਦਾ ਵਾ। ਲੱਗਦਾ। ਬਾਕੀ ਇਹਦੇ ਚ ਦੱਸੋ ਵੀ ਇਹਦੇ ਚ ਬਾਕੀ ਖਾਦ ਦਾ ਇਹਦੇ ਚ ਵੀ ਦੱਸ ਦਿਓ ਵੀ ਕਿਤਨਾ ਕਿ ਯਾਨੀ ਕਿ ਖਾਦ ਪਾ ਚੁੱਕੇ ਆ, ਕਿੰਨੀ ਕੁ ਖਾਦ ਜਿਹੜੀ ਹੈ ਨਾ? ਖਾਦ 2 DAP ਰਾਣਾ ਸਾਹਿਬ ਜਦੋਂ ਲਾਈ ਆ ਉਦੋਂ ਪਾਈ ਆ। ਅੱਛਾ ਹੁਣ ਠੀਕ। ਜਿਹੜੀ ਸਬਜ਼ ਮਿਰਚ ਆ, ਹੂੰ। ਇਹਨੂੰ ਅਸੀਂ ਸਿਰਫ ਇੱਕ ਪਾਣੀ ਲਗਾਉਣਾ ਹੁਣ। ਹਾਂ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਨੀ ਜਾ ਕੇ ਇਹਨੂੰ ਫਰਵਰੀ ਚ ਪਾਣੀ ਲੱਗੇ। ਅੱਛਾ, ਇਹਨੂੰ ਪਾਣੀ ਦੀ ਜ਼ਰੂਰਤ ਯਾਨੀ ਨਹੀਂ ਕਿ ਹੈਗੀ। ਦਸੰਬਰ ਜਨਵਰੀ 2 ਮਹੀਨੇ ਪਾਣੀ ਪਾਣੀ ਲਾਣਾ ਹੈਗਾ ਤੁਹਾਨੂੰ। ਪਾਣੀ ਇਹ ਜਿਹੜਾ ਛਾਪਰ ਦਾ ਆਪਣਾ ਪਾਣੀ ਹੈ ਨਾ, ਠੀਕ ਉਹਦੇ ਨਮੀ। ਚ ਇਹਨੂੰ ਅਸੀਂ ਵਿੱਚ ਗੋਡੀ ਕਰੀ ਜਾਵਾਂਗੇ ਹੂੰ। ਤੇ ਉਹਦੇ ਚ ਰੱਖਣਾ ਤਾਂ ਕਿ ਇਹ ਚ ਬਿਮਾਰੀ ਨਾ ਆਵੇ। ਅੱਛਾ ਜਿਹੜਾ ਸ਼ਿਮਲਾ ਮਿਰਚ ਆ ਉਹਨੇ ਫਲ ਜਲਦੀ ਦੇਣਾ ਹੁੰਦਾ। ਅੱਛਾ। ਇਹ ਉਹਨੂੰ 1-2 ਅਸੀਂ ਪਾਣੀ ਜਰਾ ਵਿੱਚ ਉਹਨੂੰ ਪਾਣੀ ਲਾਵਾਂਗੇ। ਲਗਾਣੇ। ਹਾਂਜੀ, ਅੱਛਾ, ਖਾਦ ਇਹ ਫਿਰ ਅਗਰ ਸ਼ੁਰੂ ਹੁੰਦੀ ਆ ਫਰਵਰੀ ਤੋਂ, ਹਾਂਜੀ। ਇਹ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ, ਇਹ 6 ਮਹੀਨੇ? ਇਹ ਫਰਵਰੀ ਦੇ ਸ਼ੁਰੂ ਚ ਨਹੀਂ ਆਂਦੀ। ਇਹ ਅੱਛਾ। ਫਰਵਰੀ ਦੇ ਐਂਡ ਚ ਆਂਦੀ ਹੈ ਜਾਂ ਅੱਛਾ। ਮਾਰਚ ਦੇ ਸ਼ੁਰੂ ਚ ਆਂਦੀ ਹੈ। ਯਾਨੀ ਕਿ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਜੁਲਾਈ ਪੰਜ ਤੱਕ ਮਹੀਨੇ 5 ਤੱਕ ਮਹੀਨੇ ਆਰਾਮ ਨਾਲ ਚੱਲ ਜਾਂਦੀ। ਥੋੜੀ ਇਹਨੂੰ ਨਾ ਤੁਸੀਂ ਹੂੰ। ਇਹਦੇ ਵੀ ਫੰਜੀਸਾਈਡ ਤੁਸੀਂ ਇਸਤੇਮਾਲ ਕਰੋ ਨਾ, ਜਾ ਕੇ ਜਦੋਂ ਛਾਪਰ ਉਤਰ ਜਾਣਾ ਨਾ, ਉਦੋਂ ਵੀ ਜਿਹੜੇ ਪਾਣੀ ਤੁਸੀਂ ਲਾਣੇ ਆ, ਕੋਸ਼ਿਸ਼ ਕਰੋ ਨਾ ਪਾਣੀ 'ਚ ਫੰਜੀਸਾਈਡ ਜਿਹੜੀ ਫਲੱਡ ਕਰੀ ਜਾਓ। ਇਹਦੀ ਤੜਾਈ ਕਿੰਨੇ ਦਿਨ ਕਰਦੇ ਆ ਤੁਸੀਂ? ਇਹਦੀ ਵੀ 60 ਦਿਨ ਕਰਦੇ ਤਰਾਈ। ਪਿਛਲੀ ਦਫਾ ਕਰ ਤੁਸੀਂ ਲਾਈ ਹੋਈ ਸੀ ਕਿਤਨੀ ਕਿ ਯਾਨੀ ਕਿ ਜਿਹੜਾ ਵਾ ਨਾ ਐਵਰੇਜ ਕਿੰਨੀ ਸੀ ਤੇ ਹਾਈਐਸਟ ਕਿਤਨੇ ਕਿ ਯਾਨੀ ਕਿ ਤੋੜੇ ਨੇ? ਇਹਦਾ ਵੀ ਤਕਰੀਬਨ 190 ਬੈਗ ਅਸੀਂ ਤੋੜਿਆ ਜਿਹੜਾ ਨਾ ਅੱਛਾ 8 ਦਿਨਾਂ ਬਾਅਦ। ਅੱਛਾ ਤੇ ਠੀਕ 100 ਵੀ ਤੋੜਿਆ, 150 ਵੀ ਤੋੜਿਆ। ਠੀਕ ਉਹ ਜਿਵੇਂ ਜਿਵੇਂ ਚੁਣਾਈਆਂ ਚੱਲਦੀਆਂ ਰਹਿੰਦੀਆਂ ਅੱਗੇ ਅੱਗੇ ਪੌਦੇ ਸਟਰਕਚਰ ਵੱਧਦਾ, ਉਹਦੀ ਐਵਰੇਜ ਵਧਦੀ ਰਹਿੰਦੀ ਹੈ। ਅੱਛਾ। 190 ਤੱਕ ਅਸੀਂ ਗਏ ਆ ਇਹਦੇ। ਜਦੋਂ ਇਹਦਾ ਫਲ ਸ਼ੁਰੂ ਹੁੰਦਾ ਵਾ ਉਦੋਂ ਖਾਦ ਤੁਸੀਂ ਇਹਨੂੰ, ਉਦੋਂ ਪਾਣੀ ਦਾ ਤੇ ਖਾਦ ਦਾ ਕੀ ਹਿਸਾਬ ਕਿਤਾਬ ਰੱਖਦੇ ਆ? ਉਦੋਂ ਜਿਹੜੇ ਨਾ ਜਦੋਂ ਜਿਹੜਾ ਹੁਣ ਛਾਪਰ 'ਚ ਤਾਂ ਪਾਣੀ ਨਹੀਂ ਲਾਣਾ ਸੀ। ਨਹੀਂ ਉਦੋਂ ਨਹੀਂ ਜਦੋਂ ਫਰਵਰੀ ਚ ਲਾਣਾ ਉਦੋਂ ਅਸੀਂ ਇੱਕ ਪਾਣੀ ਲਾਤਾ, ਫਿਰ 15 ਦਿਨਾਂ ਬਾਅਦ ਲਾਤਾ। ਜਦੋਂ ਛਾਪਰ ਉਤਰ ਜਾਣਾ ਉਦੋਂ ਜਿਹੜੇ 2 ਪਾਣੀ 8 ਦਿਨਾਂ ਬਾਅਦ ਲੱਗਣੇ ਇਹਨੂੰ। ਅੱਛਾ। ਉਸ ਤੋਂ ਬਾਅਦ ਹਰ ਤੀਸਰੇ ਦਿਨ ਤੁਸੀਂ ਇਹਨੂੰ ਪਾਣੀ ਲਾਣਾ। ਤੇ ਖਾਦ ਦਾ ਕੀ ਰੱਖਦੇ ਖਾਦ ਦਾ ਜਦੋਂ ਵੀ ਪਾਣੀ ਅਸੀਂ ਲਾਇਆ ਨਾ ਇਹਨੂੰ, ਹੂੰ। ਜਦੋਂ ਵੀ ਭਾਵੇਂ ਤੀਸਰੇ ਦਿਨ ਲਾਇਆ ਤੇ ਭਾਵੇਂ ਇਹਨੂੰ ਅਸੀਂ 8ਵੇਂ ਦਿਨ ਲਾਇਆ ਜਾਂ 15ਵੇਂ ਦਿਨ ਲਾਇਆ, ਅਸੀਂ ਇਹਨੂੰ ਖਾਦ ਜ਼ਰੂਰ ਪਾਈ ਆ। ਕਿਉਂਕਿ ਕਹਿੰਦੇ ਆ ਵੀ ਰੁੱਖਾ ਪਾਣੀ ਨਹੀਂ ਲਾਣਾ। ਰੁੱਖਾ ਨਹੀਂ ਲਾਣਾ ਕਿਉਂਕਿ ਸ਼ਿਮਲਾ ਇਹ ਹੈਗੀ ਆ ਹਾਈਬ੍ਰਿਡ ਬੀਜ ਆ। ਹਾਂ। ਇਹ ਜਿੰਨੀ ਤੁਸੀਂ ਖਾਦ ਪਾ ਦੋਗੇ ਉਨੀ ਤੁਸੀਂ ਐਵਰੇਜ ਲੈ ਲਓਗੇ ਇਹਦੇ ਕੋਲ। ਠੀਕ ਹੈ। ਔਰ ਇਹਨੂੰ ਜਿਹੜੀ ਆ ਸਬਜ਼ ਮਿਰਚ ਤੇ ਸ਼ਿਮਲਾ ਮਿਰਚ, ਇਹਨੂੰ ਜ਼ਿਆਦਾ ਪੋਟਾਸ਼ ਦੀ ਜ਼ਰੂਰਤ ਨਹੀਂ ਹੁੰਦੀ। ਅੱਛਾ। ਤੁਸੀਂ ਇੱਕ ਦਫਾ ਇਸਤੇਮਾਲ ਕਰ ਲਓ, ਹੂੰ। ਇੱਕ ਦਫਾ ਕਰ ਲਓ ਐਸਓਪੀ ਨੂੰ। ਉਸ ਯਾਨੀ ਤੋਂ ਕਿ ਬਾਅਦ ਫਾਸਫੋਰਸ ਦੀ ਇਹਨੂੰ ਜ਼ਿਆਦਾ ਫਾਸਫੋਰਸ ਤੇ ਨਾਈਟ੍ਰੋਜਨ ਦੀ, ਨਾਈਟ੍ਰੋਜਨ ਵੀ ਘੱਟ, ਫਾਸਫੋਰਸ ਜ਼ਿਆਦਾ ਇਸਤੇਮਾਲ ਕਰਨੀ ਚਾਹੀਦੀ ਹੈ। ਅੱਛਾ, ਇਹਦੀ ਬਿਮਾਰੀਆਂ ਸ਼ਿਮਲਾ ਤੋਂ ਅਲੱਗ ਆ ਕਿ ਉਹੀ ਬਿਮਾਰੀਆਂ? ਸੇਮ ਬਿਮਾਰੀਆਂ ਵੀ। ਅੱਛਾ। ਜੜ ਦੀ ਬਿਮਾਰੀ ਆਂਦੀ ਹੈ ਇਹਨੂੰ ਜ਼ਿਆਦਾਤਰ, ਠੀਕ ਹੈ। ਤਣੇ ਦੀ ਬਿਮਾਰੀ ਆਂਦੀ ਹੈ। ਤੇ ਜਦੋਂ ਫਲ ਲੱਗਦਾ ਵਾ ਉਦੋਂ ਕਿਹੜੀ ਬਿਮਾਰੀ ਹੁੰਦੀ ਆ? ਉਦੋਂ ਇਹਨੂੰ ਅਪ੍ਰੈਲ ਦੇ ਵਿੱਚ ਨਾ 1-2 ਦਫਾ ਸੁੰਡੀ ਦਾ ਅਟੈਕ ਆ ਜਾਂਦਾ। ਅੱਛਾ। ਤੇ ਇਹ ਸੁੰਡੀ ਕਿਹੜੀ ਹੁੰਦੀ ਆ? ਸੁੰਡੀ ਉਹ ਜਿਹੜੀ ਅੱਜ ਕੱਲ ਆਈ ਅਮਰੀਕਨ ਤੇ ਚਿਤਕਰ ਤੇ ਲਸ਼ਕਰੀ ਦਾ ਕ੍ਰਾਸ ਹੁੰਦਾ ਸੁੰਡੀ। ਅੱਛਾ ਅੱਛਾ। ਪੱਤੇ ਵੀ ਖਾਣ ਵਾਲੀ ਹੁੰਦੀ ਹੈ ਤੇ ਉਹ ਫਲ ਵੀ ਡੈਮੇਜ ਕਰਦੀ ਹੈ। ਠੀਕ ਹੈ। ਤੇ ਉਹਦੇ ਵਾਸਤੇ ਐਮਾਮੈਕਟਨ ਹਲਕਾ ਸਪਰੇ ਵੀ ਕਰ ਦਿਓ ਮਾਰ ਕੋਈ ਸਪਰੇ ਜਿਹੜੀ ਤੁਸੀਂ ਲੈ ਸਕਦੇ ਆ ਮਾਰਕੀਟ। ਵੈਸੇ ਉਦੋਂ ਸਪਰੇਆਂ ਦਾ ਕੀ ਤੁਸੀਂ ਰੱਖਦੇ ਆ? ਕਿੰਨੇ ਕਿ ਦਿਨਾਂ ਬਾਅਦ ਸਪਰੇ ਕਰਦੇ ਆ? ਜਦੋਂ ਅਸੀਂ ਛਾਪਰ ਉਤਾਰਦੇ ਆ ਉਦੋਂ ਇਹਨੂੰ ਅਸੀਂ ਫੰਜੀਸਾਈਡ ਵੀ ਕਰਦੇ ਆ। ਉਦੋਂ ਇਹ ਤੇ ਨਾ ਯਕਦਮ ਉਹ ਜਿਹੜਾ ਮੌਸਮ ਹੁੰਦਾ ਨਾ, ਜਦੋਂ ਗੰਦਮ ਹੁੰਦੀ ਆ, ਸਿੱਟੇ ਤੇ ਆਈ ਹੁੰਦੀ ਆ, ਉਦੋਂ ਇਹਨੂੰ ਤੇਲੇ ਦਾ ਅਟੈਕ ਜ਼ਿਆਦਾ ਆਉਂਦਾ। ਅੱਛਾ। ਕਾਲਾ ਤੇਲਾ ਆਉਂਦਾ, ਉਹਦੇ ਸਪਰੇ ਕਰਨੇ ਪੈਂਦੇ ਆ। ਫਿਰ ਜਾਂ ਉਸ ਟਾਈਮ ਜਦੋਂ ਛਾਪਰ ਉਤਰਦਾ ਨਾ। ਅੱਛਾ, ਕਾਲਾ ਤੇਲੇ ਦਾ ਤਾਂ ਇਹ ਨਹੀਂ ਕਿਹਾ ਜਾਂਦਾ ਕਿ ਜੁਲਾਈ ਸਤੰਬਰ ਦੇ ਬਾਅਦ ਜਦੋਂ ਗਰਮੀ ਖਤਮ ਹੁੰਦੀ ਉਦੋਂ ਜ਼ਿਆਦਾ ਆਉਂਦਾ ਕਿ ਉਦੋਂ ਸ਼ੁਰੂ ਚ ਵੀ ਆਉਂਦਾ? ਨਹੀਂ, ਜਦੋਂ ਮਾਰਚ ਅਪ੍ਰੈਲ ਜਦੋਂ ਗੰਦਮ ਦੇ ਸਿੱਟੇ ਨਿਕਲਦੇ ਆ ਨਾ, ਉਦੋਂ ਅਟੈਕ ਆਉਂਦਾ। ਤੁਸੀਂ ਦੇਖਣਾ ਗੰਦਮ ਤੇ ਵੀ ਕਰਦਾ, ਉਸ ਤੇ ਆਉਣ ਦੀ ਵਜ੍ਹਾ ਫਿਰ ਮਿਰਚ ਤੇ ਵੀ ਬਹੁਤ ਜ਼ਿਆਦਾ ਆਉਂਦਾ। ਅੱਛਾ। ਇਹਨੂੰ ਤੁਸੀਂ ਉਸ ਤੋਂ ਬਚਾਓ, ਉਹਦੀ ਸਪਰੇਆਂ ਕਰੋ। ਤੇ ਫਿਰ ਜਦੋਂ ਮਈ ਜਾਂਦਾ, ਮਈ ਦੇ ਵਿੱਚ ਇਹਨੂੰ ਥ੍ਰਿਪਸ ਦਾ ਬਹੁਤ ਜ਼ਿਆਦਾ ਅਟੈਕ ਆਉਂਦਾ, ਸ਼ਿੱਦਤ ਨਾਲ ਅਟੈਕ ਆਉਂਦਾ। ਉਹ ਤੁਸੀਂ ਹਰ ਤੀਸਰੇ ਦਿਨ ਸਪਰੇਅ ਕਰੋਗੇ ਤੇ ਇਹਨੇ ਤੁਹਾਨੂੰ ਐਂਡ ਤੱਕ ਜਾਣਾ। ਇਹ ਤੇ ਸਫੈਦ ਮੱਖੀ ਦਾ? ਸਫੈਦ ਮੱਖੀ ਵੀ ਉਹਦੇ ਤੁਸੀਂ ਇੱਕ ਅੱਧੀ ਸਪਰੇਅ ਵਿੱਚ ਮਿਕਸ ਕਰ ਸਕਦੇ ਹੋ। ਯਾਨੀ ਕਿ ਇਹਦੇ ਤੇ ਥ੍ਰਿਪਸ ਦਾ ਵੀ ਅਟੈਕ ਹੈ? ਹਾਂਜੀ। ਸੁੰਡੀ ਦਾ ਵੀ ਅਟੈਕ ਹੈ? ਸਫੈਦ ਸੁੰਡੀ ਦਾ ਅਟੈਕ ਘੱਟ ਆ, ਥੋੜਾ। ਥ੍ਰਿਪਸ ਦਾ ਅਟੈਕ ਸਭ ਤੋਂ ਜ਼ਿਆਦਾ ਹੈ। ਯਾਨੀ ਕਿ ਇਹਨੂੰ ਨੁਕਸਾਨ ਜਿਹੜਾ ਸਭ ਤੋਂ ਜ਼ਿਆਦਾ ਥ੍ਰਿਪਸ ਜਿਹੜਾ ਵਾ, ਥ੍ਰਿਪਸ ਡੈਮੇਜ ਕਰਦੇ ਇਹਨੂੰ, ਉਹਦੀ ਤੁਹਾਨੂੰ ਬਚਾਉਣਾ ਪੈਂਦਾ। ਥ੍ਰਿਪਸ ਦੀ ਕਿਹੜੀ ਸਪਰੇਅ ਕਰਦੇ ਆ? ਥ੍ਰਿਪਸ ਦੀ ਸਪਰੇਅ ਜਿਹੜੀਆਂ ਨਾ ਹੈਗੀਆਂ ਨਾ, ਸਜੈਂਟਾ ਦੀ ਸੋਲੋ ਵਿਗੋ ਆ, ਸਵਾਤ ਅਗਰੋ ਦੀ ਪਾਇਰੇਟ ਆ, ਜਾਂ ਕਲੋਰੋਫਿਨਾ ਪਾਇਰ ਜ਼ਹਿਰ ਹੈ ਇੱਕ। ਠੀਕ। ਉੱਤੇ ਉਸ ਤੋਂ ਬਾਅਦ ਜਿਹੜੀ ਜੂਨ ਦੀ ਸਪਰੇਆਂ ਆ,
ਤੁਸੀਂ ਪੋਲੋ ਵੀ ਕਰ ਸਕਦੇ ਆ ਜੂਮ ਵਾਸਤੇ, ਬਹੁਤ ਅੱਛੇ ਰਿਜ਼ਲਟ ਆ। ਠੀਕ ਹੈ ਤੁਸੀਂ ਉਹਨਾਂ ਵਾਸਤੇ ਨੀਸੋ ਰਨ ਆ ਉਹ ਕਰ ਸਕਦੇ ਆ, ਠੀਕ ਹੈ ਉਹ ਵੀ ਰਨ ਆ ਬਾਇਰ ਦੀ, ਤੁਸੀਂ ਜਿਹੜੀ ਤੁਹਾਨੂੰ ਅਵੇਲੇਬਲ ਹੋਵੇ ਜੂਮ ਦੀ ਸਪਰੇ ਉਹ ਅੱਜ ਕੱਲ੍ਹ ਵੀ ਇਹਨੂੰ ਕਰਨੀ ਚਾਹੀਦੀ ਆ। ਦੀ ਥ੍ਰਿਪਸ ਤੇ ਜੂਮ ਦੀ ਮਿਕਸ ਕਰਕੇ ਜਿਹੜੇ ਆ ਨਾ ਇੱਕ ਸਪਰੇ ਤੁਸੀਂ ਕਰ ਦੋਗੇ ਟਨਲ ਦੇ ਵਿੱਚ ਤੇ ਤੁਹਾਡੇ 2 ਮਹੀਨੇ ਜਿਹੜੇ ਆ ਨਾ ਤੁਹਾਨੂੰ ਸਕੂਨ ਨਾਲ ਲੰਘ ਜਾਣਗੇ ਦੇ। ਹਾਂਜੀ, ਯਾਨੀ ਕਿ ਇਹ ਅਸੀਂ ਜੀ ਗੱਲਬਾਤ ਕਰ ਰਹੇ ਸੀ ਸ਼ਾਹਦ ਸੁਰੋਇਆ ਨਾਲ, ਜਿਨ੍ਹਾਂ ਨੇ ਨਾ ਇੱਥੇ ਇਸ ਜਗ੍ਹਾ ਤੇ ਨਾ ਪਹਿਲੀ ਦਫਾ ਲਗਾਈ ਹੈ ਇਹਨਾਂ ਦੇ, ਯਾਨੀ ਕਿ ਘਰ ਵਾਲੇ ਫਾਰਮ ਤੋਂ ਇਹ ਦੂਸਰੀ, ਕਿਉਂਕਿ ਉੱਥੇ ਹੁਣ ਰਕਬਾ ਪੈ ਗਿਆ ਸੀ ਥੋੜਾ, ਤੇ ਇਹਨਾਂ ਦਾ ਹੁਣ ਇੱਥੇ ਕੋਈ 7 ਕਿੱਲਿਆਂ ਦਾ ਤਾਂ ਫਾਰਮ ਤੁਹਾਡਾ ਇੱਥੇ ਹੋ ਗਿਆ, 4 ਹਰੀ ਮਿਰਚ ਦੇ, 2 ਸ਼ਿਮਲਾ ਦਾ, 1 ਬੈਂਗਣ ਦਾ, ਤੇ ਇਹ ਯਾਨੀ ਕਿ ਐਕਸਟੈਂਸ਼ਨ ਹੋ ਗਈ ਜੀ ਸਰਦਾਰ ਫਾਰਮ ਦੀ ਜਿਹੜੀ ਹੈ ਨਾ। ਬਿਲਕੁਲ ਜੀ, ਹਾਂ, ਤੇ ਅੱਲਾ ਕਰੇ ਜੀ ਇਹ ਵੱਧਦਾ ਰਵੇ ਤੇ ਬੜੀਆਂ ਹੀ ਮਾਲੂਮਾਤ ਜਿਹੜੀਆਂ ਵਾ ਨਾ, ਤਾਂ ਕਿ ਅਸੀਂ ਵੀ ਕਹਿੰਦੇ ਕਿ ਜਿਹੜੇ ਭਾਈ ਲਾਣਾ ਚਾਹੁੰਦੇ ਆ ਯਾਰ ਉਹਨਾਂ ਨੂੰ ਕੁਝ ਕਮ ਸੇ ਕਮ ਜਿਹੜਾ ਨਾ ਅੰਦਾਜ਼ਾ ਹੋਵੇ ਵੀ। ਅੱਛਾ, ਇੱਕ ਗੱਲ ਮੈਂ ਨਾ ਫਿਰ ਪੁੱਛ ਲੈਂਦੇ, ਤਿੰਨਾਂ ਦੀ ਪੁੱਛ ਲੈਂਦੇ ਆ, ਸਾਨੂੰ ਨਾ ਰਾਊਂਡ ਜਾਂ ਖਰਚਾ ਜਿਹੜਾ ਵਾ ਨਾ, ਅਗਰ ਤੁਸੀਂ ਦੱਸ ਸਕੋ ਵੀ ਬੈਂਗਣ ਦੀ ਫਸਲ ਤੇ ਕਿੰਨਾ ਖਰਚਾ ਵਾ ਏਕੜ ਤੇ ਇਸ ਸਿਸਟਮ 'ਚ ਇਹਦੇ 'ਚ ਕਿਤਨਾ ਵਾ ਤੇ ਸ਼ਿਮਲਾ 'ਚ ਕਿਤਨਾ ਵਾ? ਰਾਉਂਡ ਦਾ ਸਭ ਤੋਂ ਘੱਟ ਬੈਂਗਣ ਦੇ ਖਰਚਾ, ਹਾਂ, ਉਸ ਤੋਂ ਬਾਅਦ ਸਬਜ਼ ਮਿਰਚ ਤੇ ਸਭ ਤੋਂ ਜ਼ਿਆਦਾ ਖਰਚਾ ਸ਼ਿਮਲਾ ਤੇ ਆਂਦਾ। ਉਹਦੀ ਵਜ੍ਹਾ ਕਿ ਇਹਦਾ ਬੀਜ ਬਹੁਤ ਮਹਿੰਗਾ ਆ। ਅੱਛਾ, ਸ਼ਿਮਲਾ ਦਾ ਬੀਜ ਕਿਤਨੇ ਕੁ ਦਾ ਜਿਹੜਾ ਵਾ ਨਾ ਆਂਦਾ ਵਾ? ਸ਼ਿਮਲਾ ਦਾ ਬੀਜ ਜਿਹੜਾ ਹੈਗਾ ਨਾ, ਇੱਕ ਜਿਹੜਾ ਪੈਕਟ ਸੀ ਨਾ ਉਹ 6000 ਤੱਕ ਸੀ ਲਿੱਤਾ ਸੀ। ਹਾਂ, ਕਿੰਨੇ ਪੈਕਟ ਲੱਗਦੇ? ਇਹ ਪੈਕਟ ਜਿਹੜੇ ਇਹਦੇ ਇੱਕ ਸੀ ਉਹਦੇ ਚ 1000 ਬੀਜ ਹੁੰਦਾ, 13 ਤੋਂ 14 15 ਪੈਕਟ ਲੱਗ ਜਾਂਦੇ ਆ। ਅੱਛਾ, 15 ਚੀਕਾ 90, ਯਾਨੀ ਕਿ ਲੱਖ ਰੁਪਏ ਦੇ ਲੱਖ ਨੇੜੇ ਰੁਪਏ ਦਾ ਸੀਡ ਤਾਂ ਲੱਗ ਜਾਂਦਾ, ਕਿਉਂਕਿ ਫਿਰ ਜਰਮੀਨੇਸ਼ਨ ਦਾ। ਤੇ ਆ ਦੂਸਰੀ ਮੈਨੂੰ ਦੂਸਰੇ ਚ ਵੀ ਇਹ ਸਵਾਲ ਨਹੀਂ, ਇਹਦਾ ਬੀਜ ਕਿਸ ਤਰ੍ਹਾਂ ਆਉਂਦਾ ਵਾ? ਇਹਦਾ ਬੀਜ ਸਸਤਾ ਹੁੰਦਾ, 2000 ਰੁਪਏ ਦਾ ਪਰ ਪੈਕਟ ਆਉਂਦਾ। ਅੱਛਾ, ਕਿੰਨੇ ਪੈਕਟ? 10 ਪੈਕਟ ਲੱਗਦੇ, ਅਗਰ ਅਸੀਂ ਟਰੇ ਚ ਲਾਉਂਗੇ 10 ਲੱਗਣਗੇ, ਅਗਰ ਅਸੀਂ ਜ਼ਮੀਨ ਚ ਬੈੱਡ ਤੇ ਲਾਉਂਗੇ ਫਿਰ 12 ਪੈਕਟ ਲੱਗਣਗੇ। ਯਾਨੀ ਕਿ ਇਹ ਕੋਈ 20 ਤੋਂ 25000 ਦਾ ਬੀਜ ਆ, ਬੈਂਗਣ ਦਾ 10000 ਦਾ ਵਾ, ਤੇ ਉਹ ਲੱਖ ਰੁਪਏ ਦਾ ਬੀਜ ਪੈਂਦਾ ਜੀ। ਅੱਛਾ, ਵੈਸੇ ਯਾਨੀ ਕਿ ਉਂਝ ਖਰਚਾ ਜਿਹੜਾ ਵਾ ਨਾ, ਬਾਕੀ ਟਨਲ ਦਾ ਖਰਚਾ ਸੇਮ ਹੀ ਆ, ਛਾਪਰ ਸੇਮ ਆ, ਸੋਟੀ ਸੇਮ ਆ। ਇਹ ਵੈਸੇ ਟਨਲ ਦਾ ਤੇ ਛਾਪਰ ਦਾ ਜਿਹੜਾ ਖਰਚਾ ਵਾ, ਇਹ ਏਕੜ ਦਾ ਕਿਤਨਾ ਕਾ? ਮੋਟਾ ਜਿਹਾ ਰਫ ਜਿਹਾ ਐਸਟੀਮੇਟ ਵੇਖ ਲਓ ਜੀ, 1.5 ਲੱਖ ਰੁਪਏ ਦਾ ਛਾਪਰ ਆ, ਤੇ 60000 ਦੀ ਜਿਹੜੀ ਆ ਇਹ 36000 ਦੀ ਸੋਟੀ ਬਣਦੀ ਆ, 40000 ਦੀ ਸੋਟੀ ਆ, ਤੇ ਤੁਸੀਂ ਸਾਰੇ ਖਰਚੇ ਪਾ ਕੇ 3 ਲੱਖ ਨੂੰ ਤੁਸੀਂ ਪਹੁੰਚ ਜਾਂਦੇ ਆ। ਯਾਨੀ ਕਿ 3 ਲੱਖ ਰੁਪਏ ਦਾ, ਯਾਨੀ ਕਿ ਇਹ ਨਾ ਮੈਂ ਕਹਿੰਦਾ ਕਿ ਇਹ ਨਾ ਹੋਵੇ ਵੀ ਬੰਦੇ ਕੋਲ ਪੈਸੇ ਥੋੜੇ ਹੋਣ ਤਾਂ ਐਵੇਂ ਕਹਿੰਦੇ ਨਹੀਂ ਪੰਗਾ ਨਾ ਲਵੇ ਹੈ। 3 ਲੱਖ ਤੁਸੀਂ 3 ਲੱਖ ਤੋਂ ਉੱਪਰ ਯਾਨੀ ਕਿ ਜਿਹੜਾ ਵਾ ਨਾ ਤੁਹਾਡੇ ਕੋਲ ਹੋਣਾ ਚਾਹੀਦਾ ਜੀ। ਇਹਦੇ ਚੋਂ ਬਾਹਰ ਜਦੋਂ ਬੀਜ ਲਾ ਕੇ ਨਿਕਲਦੇ ਆ ਨਾ, ਰੁਪਈਆ 4 ਲੱਖ ਲੱਗਦਾ। 4 ਲੱਖ, ਹਾਂ ਜੀ, ਇਹ ਜੀ ਆ ਜੋ ਜ਼ਮੀਨ ਖਾਦ ਵੀ ਤੁਸੀਂ ਪਾਣੀ ਆ, ਹਾਂ, ਤੁਸੀਂ ਸੀਡ ਦੇ ਪੈਸੇ ਲਾ ਰਹੇ ਨਾ। ਹਾਂ, ਆ ਨਰਸਰੀ ਵੀ ਤਿਆਰ ਕਰਨੀ ਤੁਸੀਂ ਅੱਗੇ, ਪੀੜ ਬਹੁਤ ਚਾਹੀਦੀ ਆ। ਯਾਨੀ ਕਿ 4 ਲੱਖ ਰੁਪਇਆ ਜਿਹੜਾ ਵਾ ਨਾ, ਮਿਨੀਮਮ 4 ਲੱਖ ਸ਼ਿਮਲਾ ਚ ਕੋਈ ਵੱਧ ਸਕਦਾ। 30000 ਰੁਪਈਆ ਲੇਬਰ ਜਿਹੜੀ ਆ, ਪਰ ਏਕੜ ਅਸੀਂ ਜਿਹੜਾ ਨਾ, ਅਸੀਂ ਆ ਜਿਹੜਾ ਪਰ ਏਕੜ ਅਸੀਂ ਸਟਰਕਚਰ ਦਿੱਤਾ ਨਾ, ਅਸੀਂ 30000 ਰੁਪਏ ਦਿੱਤਾ ਇਹਦਾ। ਯਾਨੀ ਕਿ ਇਹ ਮੇਰੇ ਖਿਆਲ ਚ ਕੋਈ 4 ਤੋਂ 5 ਲੱਖ ਰੁਪਏ ਦਾ ਖਰਚਾ 4 ਲੱਖ ਰੁਪਏ ਤੁਸੀਂ ਇਹਨਾਂ ਨੂੰ, ਤੁਸੀਂ ਰਾਣਾ ਸਾਹਿਬ ਦੀ ਗੱਲ ਠੀਕ ਆ। ਸ਼ਿਮਲਾ 5 ਲੱਖ ਦਾ ਵਾ ਤੇ ਇਹ 4 ਲੱਖ ਰੁਪਏ ਦਾ, ਯਾਨੀ ਕਿ ਇਹ ਹੈ। ਅੱਛਾ, ਵੈਸੇ ਅਸੀਂ ਤਨਖਾਹ ਵਾਲੀ ਤਾਂ ਨਹੀਂ ਗੱਲ ਕਰ ਰਹੇ, ਲੇਕਿਨ ਉਹ ਕਹਿੰਦੇ ਨੇ ਭਾਈਆਂ ਨੂੰ ਪਤਾ ਹੋਣਾ ਚਾਹੀਦਾ ਕਿੰਨਾ ਕਿ ਇਸ ਦਾ, ਯਾਨੀ ਕਿ ਪਿਛਲੇ ਸਾਲ ਦਾ ਕਿੰਨਾ ਕੁ ਪੋਟੈਂਸ਼ੀਅਲ ਜਿਹੜਾ ਵਾ ਨਾ ਰਿਹਾ ਵਾ ਸਬਜ਼ ਮਿਰਚ ਦਾ? ਸਬਜ਼ ਮਿਰਚ ਦਾ ਰਾਣਾ ਸਾਹਿਬ ਬੜਾ ਅੱਛਾ ਪੋਟੈਂਸ਼ੀਅਲ ਸੀ, ਰੇਟ ਬੜਾ ਅੱਛਾ ਰਿਹਾ। ਰੇਟ ਇਹ ਨਹੀਂ ਬਹੁਤ ਜ਼ਿਆਦਾ ਵੀ ਨਹੀਂ ਸੀ ਤੇ ਬਹੁਤ ਡਾਊਨ ਵੀ ਸੀ, ਦਰਮਿਆਨਾ ਰੇਟ ਰਿਹਾ, 2000 ਤੋਂ ਲੈ ਕੇ 3000 ਦੇ ਦਰਮਿਆਨ ਰੇਟ। ਕਿੰਨੇ ਕੁ ਲੱਖ ਰੁਪਏ ਦੀ ਫਸਲ ਤੁਹਾਡੀ ਯਾਨੀ ਕਿ ਨਾ ਪਰ ਏਕੜ ਦੀ ਅੰਦਾਜ਼ਨ ਮੋਟਾ ਜਿਹਾ ਹਿਸਾਬ? ਰਾਣਾ ਸਾਹਿਬ ਇਹ ਤਾਂ ਹੁਣ ਬੰਦਿਆਂ ਨੇ ਝੂਠ ਬੋਲਦੇ ਆ, 15 ਲੱਖ ਰੁਪਏ ਦੀ ਪਰ ਏਕੜ ਹੋ ਗਈ ਸੀ। ਅੱਛਾ, ਤੇ ਸ਼ਿਮਲਾ ਜਿਹੜੀ ਸੀ? ਸ਼ਿਮਲਾ ਤਾਂ ਬਹੁਤ ਅੱਛੀ, ਉਸ ਤੋਂ ਉੱਤੇ ਚਲੇ ਗਈ ਸੀ। ਠੀਕ ਆ, ਕਿਉਂਕਿ ਫਿਰ ਉਹ ਬੰਦਾ ਕਹਿੰਦਾ ਨਾ ਯਾਰ ਮੈਂ 5 ਲੱਖ ਲਾਣਾ ਵਾ, ਮੈਨੂੰ ਇਹ ਵੀ ਤਾਂ ਪਤਾ ਹੋਵੇ ਕਿ ਵਾਪਸ ਕਿਤਨਾ ਆਣਾ। ਬਾਕੀ ਰਾਣਾ ਸਾਹਿਬ ਇਹ ਗੱਲ ਹੈਗੀ, ਇਹ ਨਹੀਂ ਵੀ ਇਸ ਸਾਲ ਵੀ ਹੋਏਗੀ, ਅਗਲੇ ਸਾਲ ਵੀ ਹੋਏਗੀ, ਇਹ ਰੇਟ ਤੇ ਡਿਪੈਂਡ ਕਰਦਾ। ਹੁਣ ਇਹਦੀ ਕਾਸ਼ ਪਤਾ ਨਹੀਂ ਕਿੰਨੀ ਆ ਸਾਲ। ਦੇਖੋ ਜੀ, ਜਿਹੜਾ ਜ਼ਿਮੀਦਾਰ ਆ ਨਾ, ਉਹਦੇ ਚ ਪਹਿਲੇ ਨੰਬਰ ਤੇ ਤਾਂ ਇਹ ਟੋਟਲ ਤੌਰ ਤੇ ਜ਼ਿਮੀਦਾਰ ਦਾ ਤਵੱਕਲ ਤੇ ਗੇਮ ਆ। ਉਹਨੂੰ ਫਸਲ ਨੂੰ ਕੋਈ ਮਸਲਾ ਬਣ ਗਿਆ, ਉਹ ਮਸਲਾ, ਰੇਟ ਨੂੰ ਕੋਈ ਮਸਲਾ ਬਣ ਗਿਆ, ਕਈ ਵਾਰੀ ਫਸਲ ਤਿਆਰ ਹੁੰਦੀ ਆ, ਮੌਸਮ ਨੂੰ ਕੋਈ ਮਸਲਾ ਬਣ ਗਿਆ, ਯਾਨੀ ਕਿ ਕਈ ਵਾਰੀ ਤੁਹਾਡੀ ਕੁਤਾਈ ਵੀ ਨਹੀਂ ਹੁੰਦੀ। ਐਕਸਟਰਨਲ ਫੈਕਟਰ ਐਸੇ ਹੁੰਦੇ ਆ ਕਿ ਉਹਦਾ ਕੋਈ, ਕਿਉਂਕਿ ਉਹ ਫਾਇਦਾ ਨੁਕਸਾਨ ਤਾਂ ਫਿਰ ਅੱਲਾਹ ਤਾਲਾ ਦੀ ਜ਼ਾਤ ਦੀ ਤਰਫੋਂ ਆ ਹੈ। ਬਾਕੀ ਇਹ ਹੁੰਦਾ ਕਿ ਇੰਨਾ ਪੋਟੈਂਸ਼ੀਅਲ ਆ ਸੀ, ਕਿਉਂਕਿ ਇਹ ਹੀ ਹੁੰਦਾ ਵੀ ਇੰਨਾ ਯਾਰ ਮੁਮਕਿਨਾ ਖਰਚਾ ਵਾ, ਇੰਨਾ ਪੋਟੈਂਸ਼ੀਅਲ। ਮੈਂ ਤੁਹਾਨੂੰ ਇਹ ਦੱਸਦਾ ਕਿ ਤੁਹਾਡੀ ਫਸਲ ਮਾਸ਼ਾਅੱਲਾ ਸਹੀ ਤਿਆਰ ਹੋ ਜਾਵੇ ਨਾ, ਬਿਲਕੁਲ ਠੀਕ ਹੋਵੇ, ਪੋਟੈਂਸ਼ੀਅਲ ਅੱਛਾ ਹੋਵੇ, ਰੇਟ ਡਾਊਨ ਵੀ ਹੋਵੇ, ਤੁਹਾਨੂੰ ਨੁਕਸਾਨ ਨਹੀਂ ਹੁੰਦਾ ਉਹਦੇ 'ਚ ਮਿਰਚ ਦਿੰਦੀ। ਯਾਨੀ ਕਿ ਪੈਦਾਵਾਰ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ, ਤੁਹਾਨੂੰ ਕੁਝ ਨਾ ਕੁਝ ਬਚੇਗਾ ਜ਼ਰੂਰ। ਤੁਸੀਂ ਅਗਰ ਤੁਹਾਡੀ ਫਸਲ ਕਾਇਮ ਆ ਨਾ, ਤੁਸੀਂ ਇਹ ਨਹੀਂ ਕਹਿ ਸਕਦੇ ਮੈਨੂੰ ਨੁਕਸਾਨ ਹੋ ਗਿਆ। ਤੁਸੀਂ ਫਿਰ ਹੀ ਰਵਾਇਤੀ ਫਸਲਾਂ ਦਾ ਜਿੰਨਾ ਵੀ ਰੇਟ ਡਾਊਨ ਹੋਵੇ ਨਾ, ਉਸ ਤੋਂ ਫਿਰ ਤੁਸੀਂ ਚੰਗੇ ਰਹਿ ਜਾਂਦੇ ਆ। ਜਿਵੇਂ ਤੁਸੀਂ ਇਹਦੇ ਮੁਕਾਬਲੇ 'ਚ ਗੰਦਮ ਲਗਾਣੀ ਆ ਜਾਂ ਮਕਈ ਲਗਾਣੀ ਆ, ਉਸ ਤੋਂ ਤੁਸੀਂ ਬਹੁਤ ਅੱਛਾ ਰਹਿ ਜਾਂਦੇ। ਹਾਂਜੀ, ਇਹ ਸੀ ਸਾਡੀ ਅੱਜ ਦੀ ਗੁਫ਼ਤਗੂ, ਕਿਉਂਕਿ ਅਸੀਂ ਪਿਛਲੇ ਵਲਾਗ 'ਚ ਜਿਹੜਾ ਵਾ ਨਾ, ਉੱਥੇ ਖੀਰਾ ਲੱਗਿਆ ਹੋਇਆ ਸੀ, ਉਹਦੀ ਗੱਲ ਕੀਤੀ ਸੀ, ਬਾਕੀ ਗੋਭੀ ਦੀ ਫਸਲ ਦੀ ਗੱਲ ਕੀਤੀ ਸੀ। ਇਹ 3 ਫਸਲਾਂ ਇੱਥੇ ਲੱਗੀਆਂ ਹੋਈਆਂ ਸੀ, ਬਾਕੀ ਇਹਨਾਂ ਦੀ ਅਪਡੇਟ ਅਸੀਂ ਤੁਹਾਨੂੰ ਨਾ ਗਾਹੇ ਬਗਾਹੇ ਦਿੰਦੇ ਰਵਾਂਗੇ। ਅੱਲਾਹ ਹਾਫਿਜ਼।